ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਬੀਰ ਜੀ। ਅੰਗ ਰੰਗ ਹੀਰ ਕਹਾਣੀ ਵਾਰਿਸ ਸ਼ਾਹ ਦਾ ਬੋਲਣਾ ਪੇਜ ਅੰਦਰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਤੇ ਸੱਜਣੋ, ਬਹੁਤ ਭਲੇਵਾ ਕਿ ਤੁਸੀਂ ਸਾਡੀ ਇਸ ਚੈਨਲ ਨੂੰ ਮਾਣ ਬਖਸ਼ ਰਹੇ ਹੋ, ਇਸ ਨੂੰ ਲੋਕਾਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਲਿਜਾ ਰਹੇ ਹੋ। ਤੇ ਤੁਹਾਡੇ ਅੱਗੇ ਬੇਨਤੀ ਹੈ ਕਿ ਇਸ ਨੂੰ ਹੋਰ ਵੀ ਜ਼ਿਆਦਾ ਤੋਂ ਜ਼ਿਆਦਾ ਹੈ ਲੋਕਾਂ ਵੱਲ ਜਿਹੜਾ ਹੈ ਉਹ ਭੇਜੋ ਔਰ ज़्यादा ਤੋਂ ज़्यादा ਲੋਕਾਂ ਨੂੰ ਇਹਦੇ ਵਿੱਚ ਇਨਵੋਲਵ ਕਰੋ। ਤੇ ਆਓ ਸੁਣਨੇ ਆ ਕਿ ਅੱਜ ਵਾਰਿਸ ਸ਼ਾਹ ਹੋਰੀ ਜਿਹੜੀ ਲੜਾਈ ਮੌਜੂ ਚੌਧਰੀ ਦੇ ਘਰ ਚੱਲੀ ਹੋਈ ਹੈ ਭਰਾਵਾਂ ਦੇ ਵਿਚਕਾਰ, ਉਹ ਅੱਜ ਕਿੱਥੇ ਪਹੁੰਚੀ ਹੈ। ਆਓ ਸੁਣਨੇ ਆ ਲਿਆਕਤ ਅਨਾਇਤ ਹੋਰਾਂ ਦੀ ਆਵਾਜ਼ ਵਿੱਚ। हजरत काजी ते पैंच सदा सारे भाइयां जमीन कछे पवाई आही वड्डी दे के हुए दे बने वारस बंजर जमीन रंजट नू आई आही। कच्छा मार शरीक मजाक कर दे पाइया रांझे दे भाव बनाई आही गल भाबियां यही बना छड़ी मगर जट दे फकड़ी लाई आही। हजरत काजी ते पैंच सदा सारे भाइयां जमीन नू कछ पवाई आही वड्डी दे के भोए दे बने वारस बंजर जमीन रंझेटड़े नू आई आही। कच्छा मार शरीक मजाक कर दे भाइयां रांझे दे बाप बनाई आही गल भाबियां यही बना छड़ी मगर जट दे फकड़ी लाई आही। लो सज्जनों ते मित्रों, ਅਸੀਂ ਗੱਲ ਕਰ ਰਹੇ ਸਾਂ ਕਿ ਇਹ ਰੰਜ ਦੇ ਜਿਹੜੇ ਭਰਾ ਨੇ ਉਹ ਰੰਜ ਨਾਲ ਵੈਰ ਰੱਖਦੇ ਨੇ। ਇਹ ਸਮਝ ਨਹੀਂ ਸੀ ਆ ਰਹੀ ਕਿ ਵੈਰ ਜਿਹੜਾ ਹੈ ਉਹ ਕਾਹਦਾ ਹੈ, ਤੇ ਉਹ ਅੱਜ ਜਿਹੜੀ ਹੈ ਗੱਲ ਖੁੱਲ ਗਈ ਹੈ। ਉਹ ਵੈਰ ਦਾ ਜਿਹੜਾ ਕਾਰਨ ਹੈ ਉਹ ਹੈ ਜ਼ਮੀਨ ਭੋਏ। ਜ਼ਮੀਨ ਕੀ ਹੈ? ਜ਼ਮੀਨ ਇੱਕ ਕੁਦਰਤ ਦਾ ਦਾਨ ਹੈ ਬੰਦੇ ਨੂੰ, ਜਿਹੜੀ ਕਿ ਪੈਦਾਵਾਰ ਦਾ ਵਸੀਲਾ ਹੈ, ਜਿੱਥੋਂ ਬੰਦਾ ਆਪਣੀ ਮਿਹਨਤ ਨਾਲ, ਆਪਣੀ ਕਾਲਨਾ ਦੇ ਨਾਲ, ਆਪਣੇ ਦਿਮਾਗ ਦੇ ਨਾਲ ਮਿਹਨਤ ਕਰਕੇ ਤੇ ਇਸ ਤੋਂ ਪੈਦਾਵਾਰ ਲੈਂਦਾ ਹੈ, ਆਪਣੀ ਜ਼ਾਤ ਨੂੰ ਅੱਗੇ ਵਧਾਉਂਦਾ ਹੈ, ਆਪਣੀ ਸੰਤਾਨ ਨੂੰ ਅੱਗੇ ਵਧਾਉਂਦਾ ਹੈ, ਔਲਾਦ ਨੂੰ ਅੱਗੇ ਵਧਾਉਂਦਾ ਹੈ, ਸਮਾਜ ਨੂੰ ਅੱਗੇ ਵਧਾਉਂਦਾ ਹੈ। तो पैदावार ਦੇ ਨਾਲ ਜਿਹੜਾ ਹੈ ਉਹ ਬੰਦੇ ਦੀ ਹਯਾਤੀ ਜਿਹੜੀ ਹੈ ਉਹ ਜੁੜੀ ਹੋਈ ਹੈ। ਤੇ ਹੁਣ ਇਹ ਜਿਹੜੀ ਪੈਦਾਵਾਰ ਹੈ ਇਹ ਗਰਜ਼ ਦੇ ਨਾਲ ਜੁੜ ਗਈ ਹੈ। ਇਹ ਜਿਹੜਾ ਘਰ ਹੈ, ਇਹ ਜਿਹੜੀ ਜੰਨਤ ਵਾਰਿਸ ਸ਼ਾਹ ਹੋਰੀ ਸਾਨੂੰ ਦਿਖਾ ਰਹੇ ਸਨ, ਇਸ ਜੰਨਤ ਦੇ ਵਿੱਚ ਇਹ ਜਿਹੜਾ ਵੈਰ ਪਲਦਾ ਪਿਆ ਹੈ ਉਸ ਦਾ ਜਿਹੜਾ ਕਾਰਨ ਹੈ ਉਹ ਅੱਜ ਸਾਡੇ ਸਾਹਮਣੇ ਜਿਹੜਾ ਹੈ ਉਹ ਖੁੱਲ੍ਹਾ ਹੈ। ਸਾਨੂੰ ਇਹ ਪਤਾ ਲੱਗਿਆ ਕਿ ਰਾਂਝੇ ਦੇ ਭਰਾ ਰਾਂਝੇ ਨੂੰ ਮਿਹਣੇ ਕਿਉਂ ਮਾਰਦੇ ਸਨ। ਸਾਨੂੰ ਅੱਜ ਇਹ ਵੀ ਪਤਾ ਲੱਗਾ ਕਿ ਮੌਜੂ ਚੌਧਰੀ ਦੇ ਕੋਲੋਂ ਉਹਦੇ 7 ਪੁੱਤਰ ਜਿਹੜੇ ਨੇ ਉਹ ਕਿਉਂ ਡਰਦੇ ਸਨ, ਕਿਉਂਕਿ ਜ਼ਮੀਨ ਜਿਹੜੀ ਹੈ ਉਹ ਪੈਦਾਵਾਰ ਦਿੰਦੀ ਹੈ, ਔਰ ਜਿੰਨੀ ਕਿਸੇ ਦੀ ਪੈਦਾਵਾਰ ਹੈ ਓਨਾ ਹੀ ਉਹਦਾ ਸਮਾਜ ਦੇ ਵਿੱਚ ਜਿਹੜਾ ਹੈ ਰੁਤਬਾ ਜਿਹੜਾ ਹੈ ਉਹ ਬੁਲੰਦ ਹੈ। ਅੱਜ ਸਰਮਾਇਆਦਾਰੀ ਨਿਜ਼ਾਮ ਦੇ ਵਿੱਚ ਤੁਸੀਂ ਇਹ ਸਮਝ ਲਓ ਕਿ ਜਿਹਦੇ ਕੋਲ ਜ਼ਿਆਦਾ ਪੈਸਾ ਹੈ, ਪੈਸਾ ਜਿਹੜਾ ਹੈ ਉਹ ਵੀ ਪੈਦਾਵਾਰ ਦੀ ਵਜ੍ਹਾ ਤੋਂ ਬੰਦੇ ਦੀ ਜੇਬ ਦੇ ਵਿੱਚ ਜਿਹੜਾ ਹੈ ਉਹ ਆਉਂਦਾ ਹੈ। ਤੋ ਜਿੰਨਾ ਜਾਗੀਰਦਾਰੀ ਸਮਾਜ ਦੇ ਵਿੱਚ ਜਿੰਨੀ ਕਿਸੇ ਕੋਲ ਜ਼ਮੀਨ ਹੁੰਦੀ ਹੈ, ਭੋਏ ਹੁੰਦੀ ਹੈ, ਓਨਾ ਉਹਦਾ ਟਾਉ ਟੱਪਾ ਹੁੰਦਾ, ਉਨੀ ਉਹਦੀ ਜਿਹੜੀ ਚੌਧਰਾਹਟ ਹੁੰਦੀ ਹੈ। ਤੋ ਇਸੇ ਵਾਸਤੇ ਮੌਜੂ ਚੌਧਰੀ ਜਿਹੜਾ ਹੈ ਉਹ ਪਰਿਵਾਰ ਨੂੰ ਜਿਹੜਾ ਨਾ ਉਹ ਚੰਗੇ ਢੰਗ ਦੇ ਨਾਲ ਜਿਹੜਾ ਪਾਲਦਾ ਪਿਆ ਹੈ, ਔਰ ਇਸੇ ਕਾਰਨ ਹੀ ਉਹਦੀ ਜਿਹੜੀ ਹੈ ਹੁਣ ਉਹ ਜਿਹੜਾ ਹੈ ਉਹ ਉਸ ਦਾ ਦੇਹਾਂਤ ਹੋ ਗਿਆ ਹੈ, ਉਹ ਇਸ ਜਗ ਤੋਂ ਚਲਾ ਗਿਆ ਹੈ। ਤੇ ਹੁਣ ਉਹਦੀ ਥਾਵੇਂ ਜਿਹੜਾ ਹੈ ਰਾਂਝੇ ਦੇ ਭਰਾ ਜਿਹੜੇ ਨੇ ਉਹ ਟੌ ਟੱਪਾ, ਉਹ ਚੁਦਰਾਹਟ ਜਿਹੜੀ ਹੈ ਉਸ ਤੇ ਮੱਲ ਮਾਰਨਾ ਚਾਹੁੰਦੇ ਨੇ,
ਔਰ ਉਹਨਾਂ ਨੇ ਮੱਲ ਮਾਰਨ ਦਾ ਜਿਹੜਾ ਢੰਗ ਇਖਤਿਆਰ ਕੀਤਾ ਨਾ, ਉਹ ਜਿਹੜਾ ਮੁਲਾਜ਼ਾ ਫਰਮਾਓ, ਤੁਹਾਡੇ 14 ਤਬਕ ਰੋਸ਼ਨ ਹੋ ਜਾਣਗੇ। ਕਿ ਹਜ਼ਰਤ ਕਾਜ਼ੀ ਤੇ ਪੈਂਚ ਸਦਾ ਸਾਰੇ, ਭਾਈਆਂ ਜ਼ਮੀਨ ਨੂੰ ਕੱਛ ਪਵਾਇਆ ਸੀ। ਭਾਈਆਂ ਨੇ ਜ਼ਮੀਨ ਜਿਹੜੀ ਹੈ ਉਹ ਵੰਡ ਦਿੱਤੀ ਹੈ, ਆਪਣੇ ਆਪਣੇ ਹਿੱਸੇ ਜਿਹੜੇ ਨੇ ਉਹ ਵੰਡ ਲਏ ਨੇ। ਔਰ ਕਿਹਨਾਂ ਦੇ ਰਾਹੀਂ ਵੰਡੇ ਨੇ? ਹਜ਼ਰਤ ਕਾਜ਼ੀ ਸਾਹਿਬ ਔਰ ਪੈਂਚ ਜਿਹੜੇ ਪੰਚਾਇਤ ਹੈ। ਵਾਰਿਸ ਸ਼ਾਹ ਦਾ ਜਿਹੜਾ ਵੇਲਾ 18ਵੀਂ ਸਦੀ ਦਾ ਵੇਲਾ ਹੈ, ਔਰ ਇਹਦੇ ਵਿੱਚ ਜਿਹੜੇ ਲੋਕਾਂ ਦੇ ਮਾਮਲੇ ਨਿਬੜਾਉਣ ਦੇ ਜਿਹੜੇ ਅਦਾਰੇ ਨੇ, ਉਹ ਦੋ ਵੰਡ ਦੇ ਸਾਨੂੰ ਵਾਰਿਸ ਸ਼ਾਹ ਹੋਰਾਂ ਨੇ ਵਹਾਏ ਨੇ। ਇੱਕ ਜਿਹੜਾ ਹੈ ਉਹ ਪੰਚਾਇਤ ਦਾ ਨਿਜ਼ਾਮ ਹੈ। ਪੰਚਾਇਤ ਦਾ ਨਿਜ਼ਾਮ ਲੋਕਾਂ ਦਾ ਆਪਣਾ ਉਸਾਰਿਆ ਹੋਇਆ ਹੈ, ਜਿੱਥੇ ਉਹ ਆਪਣੇ ਰੋਜ਼ਵਾਰ ਦੇ ਜਿਹੜੇ ਝਗੜੇ ਨੇ, ਜਿਹੜੇ ਮਾਮਲੇ ਨੇ, ਉਹਨਾਂ ਨੂੰ ਨਜਿੱਠਦੇ ਨੇ, ਉਹਨਾਂ ਨੂੰ ਉੱਥੇ ਬੈਠ ਕੇ ਉਹ ਤੈਅ ਕਰਦੇ ਨੇ। ਇਹ ਜਿਹੜਾ ਹਜ਼ਰਤ ਕਾਜ਼ੀ ਹੈ, ਇਹ ਕਿੱਥੋਂ ਵਿੱਚ ਆ ਗਿਆ ਹੈ, ਇਸ ਦੇ ਬਾਰੇ ਜਿਹੜੀ ਹੈ ਨਾ ਗੱਲ ਕਰਨੀ ਬਹੁਤ ਜ਼ਰੂਰੀ ਹੈ। ਕਿ ਵਾਰਿਸ ਸ਼ਾਹ ਦਾ ਜਿਹੜਾ ਵਾਰਾ ਹੈ ਉਹ ਮੁਗਲ ਰਾਜ ਦਾ ਵਾਰਾ ਹੈ, ਤੇ ਮੁਗਲ ਰਾਜ ਜਿਹੜਾ ਹੈ ਉਹ ਔਰੰਗਜ਼ੇਬ ਆਲਮਗੀਰ ਤੋਂ ਪਹਿਲਾਂ ਸਾਨੂੰ ਸਲਤਨਤ ਦੇ ਕੰਮਾਂ ਦੇ ਵਿੱਚ ਮਜ਼ਹਬ ਜਿਹੜਾ ਹੈ, ਧਰਮ ਜਿਹੜਾ ਹੈ ਉਹ ਪ੍ਰਧਾਨ ਨਜ਼ਰ ਨਹੀਂ ਆਉਂਦਾ। ਕਿਤੇ ਕਿਤੇ ਕੋਈ ਆਵਾਜ਼ ਜਿਹੜੀ ਹੈ ਇਸ ਨੂੰ ਇਸ ਦੇ ਵਿੱਚ ਸ਼ਾਮਲ ਕਰਨ ਦੀ ਉੱਡਦੀ ਹੈ, ਪਰ ਉਸ ਨੂੰ ਜਿਹੜਾ ਹੈ ਉਹ ਸ਼ਾਮਲ ਨਹੀਂ ਕੀਤਾ ਜਾਂਦਾ। ਲੇਕਿਨ ਕੀ ਕਾਰਨ ਹੈ ਕਿ ਔਰੰਗਜ਼ੇਬ ਆਲਮਗੀਰ ਦੇ ਦੌਰ ਦੇ ਵਿੱਚ ਇਹ ਜਿਹੜਾ ਕਾਜ਼ੀ ਹੈ ਇਹ ਹੁਣ ਲੋਕਾਂ ਦੇ ਮਾਮਲੇ ਦੇ ਵਿੱਚ ਜਿਹੜਾ ਹੈ ਉਹ ਅਸਰਅੰਦਾਜ਼ ਹੋ ਗਿਆ ਹੈ। ਤੇ ਉਹਦਾ ਕਾਰਨ ਹੈ ਕਿ ਮੁਗਲਾਂ ਦੇ ਵਿੱਚ ਜਿਹੜਾ ਸਲਤਨਤ ਹਾਸਲ ਕਰਨ ਦਾ ਢੰਗ ਸੀ, ਜਿਹੜਾ ਤਰੀਕਾ ਸੀ, ਔਰੰਗਜ਼ੇਬ ਜਿਹੜਾ ਸੀ ਉਸ ਤੋਂ ਹਟ ਕੇ ਜਿਹੜਾ ਹੈ ਉਹ ਉਸਨੇ ਉਹ ਰਾਹ ਇਖਤਿਆਰ ਕੀਤੀ ਸੀ। ਉਹਨੇ ਮਕਰ ਫਰੇਬ ਦੇ ਨਾਲ ਜਿਹੜਾ ਹੈ ਉਹਨੇ ਸਾਜ਼ਿਸ਼ ਕਰਕੇ ਇਹ ਜਿਹੜਾ ਤਖਤ ਹੈ ਇਸ ਤੇ ਉਹ ਬੈਠਾ ਸੀ, ਤੇ ਔਰ ਇਹ ਦੱਸਿਆ ਸੀ ਲੋਕਾਂ ਨੂੰ ਕਿ ਉਸ ਨੂੰ ਰਾਜ ਸੱਤਾ ਦਾ, ਇਕਤਦਾਰ ਦਾ, ਗੌਰਮੈਂਟ ਦਾ ਕੋਈ ਚਾਅ ਨਹੀਂ ਹੈ। ਉਹਦੇ ਛੜਾ ਸਿਰਫ ਇਸਲਾਮ ਨੂੰ ਦੁਨੀਆ ਤੇ, ਜੱਗ ਤੇ ਫੈਲਾਉਣ ਵਾਸਤੇ ਉਹ ਤਖਤ ਦੇ ਉੱਤੇ ਆਇਆ ਹੈ। ਤਖਤ ਇੱਕ ਵਸੀਲਾ ਹੈ, ਇੱਕ ਸਾਧਨ ਹੈ ਉਸ ਦਾ ਜਿਹੜਾ ਇਹ ਉਦਮ ਹੈ ਕਿ ਪੂਰੇ ਜਗਤ ਦੇ ਵਿੱਚ ਜਿਹੜਾ ਹੈ ਇਸਲਾਮ ਜਿਹੜਾ ਹੈ ਉਸ ਨੂੰ ਜਿਹੜਾ ਹੈ ਮੈਂ ਫੈਲਾਵਾਂ। ਤੋ ਇਸ ਵਾਸਤੇ ਇਹ ਜਿਹੜੀ ਇਸ ਲੋੜ ਕਾਰਨ ਜਿਹੜਾ ਹੈ ਉਹ ਮੈਂ ਆਇਆ। ਜ਼ਾਹਰ ਹੈ ਕਿ ਫਿਰ ਇੱਕ ਜਿਹੜਾ ਰਾਜ ਸੱਤਾ ਹੈ, ਇਕਤਦਾਰ ਹੈ, ਉਹਦੇ ਵਿੱਚ ਕਾਜ਼ੀ ਨੇ ਆਉਣਾ ਹੀ ਸੀ। ਸੋ ਜਿਹੜਾ ਸਲਤਨਤ ਦੇ ਕੰਮਾਂ ਦੇ ਵਿੱਚ ਹੁਣ ਸਾਨੂੰ ਲੋਕ ਪੱਧਰ ਤੇ, ਗ੍ਰਾਸ ਰੂਟ ਤੇ ਕਾਜ਼ੀ ਜਿਹੜਾ ਹੈ ਵਾਰਿਸ ਸ਼ਾਹ ਸਾਨੂੰ ਵਿਖਾ ਰਿਹਾ ਹੈ ਕਿ ਉਹ ਉੱਥੇ ਬੈਠਾ ਹੋਇਆ ਹੈ, ਔਰ ਸ਼ਰ੍ਹਾ ਮੂਜਬ ਜਿਹੜਾ ਹੈ ਉਹ ਜਿਹੜੀ ਵੰਡ ਹੈ ਭੋਇੰ ਦੀ, ਉਸ ਦਾ ਨੁਮਾਇੰਦਾ ਬਣ ਕੇ ਉੱਥੇ ਆਇਆ ਹੈ। ਲੇਕਿਨ ਇਹ ਦੋਨੋਂ ਵੰਡ ਦੇ ਜਿਹੜੇ ਅਦਾਰੇ ਨੇ ਇਹ ਤੇ ਵੱਡੀ ਦੇ ਕੇ ਭੋਇੰ ਦੇ ਬਣੇ ਵਾਰਿਸ। ਹੁਣ ਵੱਡੀ ਕਿਹਨਾਂ ਨੂੰ ਦਿੱਤੀ ਗਈ ਹੈ? ਕਿਹਨਾਂ ਦਿੱਤੀ? ਭਾਈਆਂ ਨੇ ਦਿੱਤੀ ਹੈ। ਭਾਈ ਉਹ ਜਿਹੜੇ ਕਿ ਰੰਜ ਤੇ ਗਲਤ ਹੋਣ ਦਾ ਇਲਜ਼ਾਮ ਲਾਉਂਦੇ ਨੇ, ਭਾਈ ਉਹ ਜਿਹੜੇ ਰੰਜ ਦੇ ਉੱਤੇ ਮੁਖਤਲਿਫ ਕਿਸਮ ਦੀਆਂ ਤੋਹਮਤਾਂ ਲਾਉਂਦੇ ਨੇ, ਉਹ ਆਪ ਜਿਹੜਾ ਹੈ ਉਹ ਕਰਪਸ਼ਨ ਦੇ ਵਿੱਚ ਜਿਹੜਾ ਹੈ ਨਾ ਮੁਲਵਸ ਨੇ, ਉਹ ਆਪ ਘਾਲੇ ਮਾਲੇ ਕਰਦੇ ਪਏ ਨੇ। ਔਰ ਇਹ ਘਾਲੇ ਮਾਲੇ ਦੇ ਵਿੱਚ ਜਿਹੜਾ ਹਜ਼ਰਤ ਕਾਜ਼ੀ ਹੈ ਉਹ ਬਿਲਕੁਲ ਨਾਲ ਸ਼ਾਮਲ ਹੈ। ਔਰ ਜਿਹੜਾ ਲੋਕ ਪੱਧਰ ਦਾ ਇਦਾਰਾ ਹੈ, ਪੰਚਾਇਤ ਜਿਹੜੀ ਹੈ, ਉਹ ਵੀ ਇਸ ਦੇ ਵਿੱਚ ਜਿਹੜਾ ਹੈ ਨਾ ਉਹ ਸ਼ਾਮਲ ਹੈ। ਸੋ ਇਹ ਸਾਰੇ ਰਲ ਮਿਲ ਕੇ ਜਿਹੜਾ ਹੈ, तो ਇਹਦਾ ਮਤਲਬ ਇਹ ਹੈ ਕਿ ਇਹ ਇੱਕ ਤਾਣੀ ਹੈ, ਇੱਕ ਰਾਜਤਾਣੀ ਹੈ। ਇਸ ਰਾਜਤਾਣੀ ਦੇ ਕੋਈ ਠੇਕੇਦਾਰ ਨੇ, ਕੁਝ ਚਲਾਵਣਹਾਰ ਨੇ। ਉਹ ਜਿਹੜੇ ਚਲਾਵਣਹਾਰ ਨੇ ਉਹਨਾਂ ਨੇ ਆਪਣੀਆਂ ਪਤੀਆਂ, ਆਪਣੇ ਹਿੱਸੇ ਜਿਹੜੇ ਨੇ ਉਹ ਤੈਅ ਕੀਤੇ ਹੋਏ ਨੇ। तो इस दे विच जिहड़ी पंचायत है वह भी सीरी हो गई है, जिहड़ा काजी है वह भी सीरी हो गया है। ये नहीं है कि ये जिहड़ी वड्डी है इसका जिहड़ा पता उत्ते बैठा औरंगजेब जिहड़ा कि इस्लाम का ठेकेदार बनया उसनूं नहीं पता। इस दी पत्ती जिहड़ी है वो उत्ते भी जा रही है और कई रावां तो गुजर के जिहड़ा है कई थावां तो गुजर के वो उतली पद्धर से पहुँचती है। तो जदों एक पूरा मुआशरा, एक पूरा समाज जिहड़ा है ਉਹ ਬਦਨੁਮਾਨੀ ਜਿਹੜੀ ਹੈ, ਉਹ ਕਾਲਾ ਮਾਲਾ ਜਿਹੜਾ ਹੈ ਉਹਦੇ ਵਿੱਚ ਜਿਹੜਾ ਮਲਵਸ ਹੋ ਜਾਂਦਾ ਹੈ। ਤੇ ਫਿਰ ਜਿਹੜਾ ਹੈ ਹਿੰਦੁਸਤਾਨ ਜਿਹੜਾ ਹੈ ਉਹ ਤੇ ਲੋਕ ਆ ਕੇ ਇਸੇ ਕਬਜ਼ਾ ਕਰਨਗੇ ਔਰ ਇਹ ਜਿਹੜੇ ਕਬਜ਼ੇ ਨੇ ਇਹ ਬੜੀ ਆਸਾਨੀ ਦੇ ਨਾਲ ਹੋ ਜਾਣਗੇ, ਕਿਉਂਕਿ ਹੁਣ ਜਿਹੜੇ ਲੋਕਾਂ ਨੂੰ ਜਿਹੜਾ ਹੈ ਇੱਥੇ ਇਨਸਾਫ ਜਿਹੜਾ ਹੈ ਉਹ ਨਹੀਂ ਮਿਲਦਾ ਪਿਆ। ਲੋਕਾਂ ਨੂੰ ਇਸ ਧਰਤੀ ਦੇ ਉੱਤੇ ਰਹਿਣ ਲਈ ਜਿਹੜੇ ਸੁੱਖ ਚਾਹੀਦੇ ਨੇ ਉਹ ਉਹਨਾਂ ਨੂੰ ਪ੍ਰਾਪਤ ਨਹੀਂ ਨੇ। ਹੁਣ ਜ਼ਾਹਰ ਹੈ ਕਿ ਰਾਂਝੇ ਦੇ ਨਾਲ ਜਿਹੜੀ ਹੁਣ ਜ਼ਿਆਦਤੀ ਹੋਈ ਹੈ, ਇਸ ਦਾ ਜਿਹੜਾ ਨਿਆਂ ਹੈ ਉਹ ਕਿੱਥੇ ਹੋਣਾ ਹੈ? ਉਹ ਕਿਸੇ ਇਦਾਰੇ ਦੇ ਅੰਦਰ ਹੋਣਾ ਨਾ।
ਔਰ ਇਦਾਰੇ ਕਿਹਨਾਂ ਦੇ ਉਸਾਰੇ ਹੋਏ ਨੇ, ਉਹ ਇਹਨਾਂ ਪੰਚਾਇਤੀਆਂ ਦੇ, ਉਹਨਾਂ ਕਾਜ਼ੀਆਂ ਦੇ, ਔਰ ਜਿਹੜਾ ਔਰੰਗਜ਼ੇਬ ਆਲਮਗੀਰ ਉੱਤੇ ਬੈਠਾ ਹੋਇਆ ਹੈ, ਇਹਨਾਂ ਦੇ ਉਸਾਰੇ ਹੋਏ ਨੇ। ਤੋ ਇਹਨਾਂ ਦੇ ਉਸਾਰੇ ਹੋਏ ਅਦਾਰਿਆਂ ਦੇ ਵਿੱਚ ਸਵਾਏ ਸਾਜ਼ਿਸ਼ ਤੋਂ ਹੋਰ ਤੁਹਾਨੂੰ ਜਿਹੜਾ ਨਾ ਕੀ ਮਿਲ ਸਕਦਾ ਹੈ। ਸੋ ਜਿੱਥੇ ਲੋਕ ਦੁਖੀ ਹੋ ਜਾਣ ਉੱਥੇ ਫਿਰ ਜਿਹੜਾ ਹੈ ਮੁਲਕ ਜਿਹੜੇ ਨੇ ਉਹ ਕਾਇਮ ਨਹੀਂ ਰਹਿੰਦੇ, ਉੱਥੇ ਫਿਰ ਬੇਗਾਨੇ ਆ ਕੇ ਉਸ 'ਤੇ ਜਿਹੜਾ ਨਾ ਉਹ ਕਬਜ਼ਾ ਕਰ ਲੈਂਦੇ ਨੇ। ਤੇ ਅੰਗਰੇਜ਼ ਜਿਹੜੇ ਨੇ ਜਦੋਂ ਵਾਰਿਸ ਸ਼ਾਹ ਹੀਰ ਲਿਖ ਰਿਹਾ, ਉਹਨਾਂ ਨੇ ਬੰਗਾਲ ਤੇ ਬਹਾਰ ਜਿਹੜਾ ਹੈ ਉਸ ਦੇ ਉੱਤੇ ਉਹ ਕਾਬਜ਼ ਹੋ ਗਏ ਨੇ। ਪੰਜਾਬ ਦੇ ਵਿੱਚ ਵੀ ਜਿਹੜਾ ਹੈ ਉਹ ਅਨਾਰਕੀ ਫੈਲੀ ਹੋਈ ਹੈ। ਇੱਥੇ ਵੀ ਜਿਹੜੀ ਖਾਨਾ ਜੰਗੀ ਦੀ ਜਿਹੜੀ ਸੂਰਤ ਹਾਲ ਹੈ ਉਹ ਮਚੀ ਹੋਈ ਹੈ। ਸਿੱਖ ਮਿਸਲਾਂ ਜਿਹੜੀਆਂ ਨੇ ਉਹ ਜਥੇਬੰਦ ਹੋ ਰਹੀਆਂ ਨੇ, ਉਹ ਅੱਗੇ ਵੱਧ ਰਹੀਆਂ ਨੇ, ਉਹ ਆਪਸ ਵਿੱਚ ਵੀ ਭਿੜ ਰਹੀਆਂ ਨੇ, ਉਹ ਮੁਗਲਾਂ ਦੇ ਨਾਲ ਵੀ ਭਿੜ ਰਹੀਆਂ ਨੇ, ਤੇ ਉਹ ਅਫਗਾਨੀ ਲੁਟੇਰਿਆਂ ਦੇ ਨਾਲ ਵੀ ਜਿਹੜੀਆਂ ਨੇ ਭਿੜ ਰਹੀਆਂ ਨੇ। ਇੱਕ ਜਿਹੜੀ ਹੈ ਹਾਹਾਕਾਰ ਜਿਹੜੀ ਹੈ ਉਹ ਮਚੀ ਹੋਈ ਹੈ। ਇਸ ਹਾਹਾਕਾਰ ਦਾ ਕਾਰਨ ਕੀ ਹੈ? ਵਾਰਿਸ ਸ਼ਾਹ ਦੀ ਜਿਹੜਾ ਲਿਖਣ ਢੰਗ ਹੈ ਏਡਾ ਕਲਾਤਮਕ ਹੈ ਕਿ ਉਹ ਇਸ ਪੂਰੇ ਅਮਲ ਨੂੰ ਜਿਹੜਾ ਹੈ ਇੱਕ ਬੜੇ ਅਸੂਲ ਦੇ ਨਾਲ ਜਿਹੜਾ ਹੈ ਉਹ ਸਾਨੂੰ ਜਿਹੜਾ ਹੈ ਉਹ ਵਿਖਾਲਦਾ ਹੈ। ਅੱਛਾ, ਸਾਡਾ ਇਸ ਦੇ ਨਾਲ ਨਾ ਇੱਕ ਹੋਰ ਭੁਲੇਖਾ ਜਿਹੜਾ ਹੈ ਨਾ ਉਹ ਵੀ ਦੂਰ ਹੋ ਜਾਂਦਾ। ਸਾਨੂੰ ਇੱਥੇ ਆਮ ਕਰਕੇ ਦੱਸਿਆ ਜਾਂਦਾ ਕਿ ਪੁਰਾਣਾ ਵੇਲਾ ਜਿਹੜਾ ਨਾ ਉਹ ਬੜਾ ਚੰਗਾ ਹੁੰਦਾ ਸੀ, ਭਰਾ ਦੀ ਜਿਹੜਾ ਨਾ ਉਹ ਦਰਦ ਵਡਾਉਂਦਾ ਸੀ, ਲੋਕ ਇੱਕ ਦੂਜੇ ਦੇ ਕੰਮ ਆਉਂਦੇ ਸਨ, ਇੱਕ ਦੂਜੇ ਦੀ ਸਾਰ ਲੈਂਦੇ ਸਨ, ਔਰ ਜਨਾਬ ਪਿਆਰ ਹੀ ਪਿਆਰ ਸੀ, ਮੁਹੱਬਤ ਸੀ, ਸੰਗਤ ਸੀ, ਜੁੜਤ ਸੀ। ਪਰ ਇਹ ਕਹਾਣੀ ਦੇ ਵਿੱਚ ਸਾਨੂੰ ਇਹ ਜਿਹੜਾ ਮਾਮਲਾ ਕਿਤੇ ਨਜ਼ਰ ਨਹੀਂ ਆਉਂਦਾ। ਬਿਲਕੁਲ ਇੱਕ ਵੱਖਰਾ ਜਹਾਨ ਜਿਹੜਾ ਹੈ ਉਹ ਸਾਨੂੰ ਜਿਹੜਾ ਨਾ ਉਹ ਵਹਾਲੀ ਦਿੰਦਾ ਹੈ। ਵਾਰਿਸ ਸ਼ਾਹ ਨੇ ਵੀ ਸਾਨੂੰ ਤਖਤ ਹਜ਼ਾਰਾ ਇੰਝ ਹੀ ਵਹਾਇਆ ਸੀ ਕਿ ਜਿਵੇਂ ਕੋਈ ਜੰਨਤ ਜਿਹੜੀ ਹੈ ਉਹ ਜ਼ਮੀਨ 'ਤੇ ਉਤਰ ਆਈ ਹੈ ਤੇ ਬੜਾ ਅਮਨ ਸੁੱਖ ਤੇ ਚੈਨ ਹੈ, ਉਹਦੇ ਅੰਦਰ ਬੜੀ ਸ਼ਾਂਤੀ ਹੈ। ਲੇਕਿਨ ਇੱਥੇ ਤੇ ਵੈਰ ਪਲਦਾ ਪਿਆ ਹੈ, ਔਰ ਇਸ ਵੈਰ ਦਾ ਜਿਹੜਾ ਕਾਰਨ ਹੈ ਉਹ ਭੋਏ ਹੈ ਜਿਹੜੀ ਕਿ ਬੰਦੇ ਨੇ ਆਪ ਨਹੀਂ ਬਣਾਈ, ਜਿਹੜੀ ਕਿ ਕੁਦਰਤ ਦਾ ਦਾਨ ਹੈ ਔਰ ਇਹ ਬੰਦੇ ਵਾਸਤੇ ਹੈ। ਸੋ ਇਹ ਤਾਂ ਕਿ ਬੰਦਾ ਇਸ ਤੋਂ ਜਿਹੜਾ ਹੈ ਆਪਣੀ ਪੈਦਾਵਾਰ ਕਰਕੇ ਆਪਣੇ ਜੀਵਨ ਨੂੰ ਜਿਹੜਾ ਹੈ ਉਹ ਅੱਗੇ ਬਣਾਵੇ। ਪਰ ਇਹ ਜੀਵਨ ਤੇ ਹੁਣ ਜਿਹੜਾ ਹੈ ਉਹ ਕੁਝ ਲੋਕਾਂ ਲਈ ਜਿਹੜਾ ਨਾ ਫਾਹ ਬਣ ਗਿਆ ਹੈ, ਔਰ ਕੁਝ ਜਿਹੜੇ ਲੋਕ ਨੇ ਉਹਨਾਂ ਨੇ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਕਰਕੇ ਪੈਦਾਵਾਰੀ ਵਸੀਲਿਆਂ ਦੇ ਉੱਤੇ ਜਿਹੜਾ ਨਾ ਉਹ ਆਪਣਾ ਜਿਹੜਾ ਨਾ ਕਬਜ਼ਾ ਕਰ ਲਿਆ ਹੈ। ਔਰ ਜ਼ਾਹਰ ਹੈ ਕਿ ਜਿਸ ਵੇਲੇ ਜ਼ਮੀਨ ਰਾਂਝੇ ਨੂੰ ਜਿਹੜੀ ਉਹ ਬੰਜਰ ਆ ਜਾਏਗੀ ਔਰ ਜਿਹੜੀ ਪੈਦਾਵਾਰ ਵਾਲੀ ਜ਼ਮੀਨ ਹੈ, ਜਿਹੜੀ ਉਪਜ ਜ਼ਮੀਨ ਹੈ ਉਹ ਭਰਾਵਾਂ ਦੇ ਕੋਲ ਆ ਜਾਏਗੀ, ਤੇ ਪੈਦਾਵਾਰ ਤੇ ਜਿਹੜੀ ਹੈ ਉਹਦੇ ਮਾਲਕ ਦੇ ਭਰਾ ਹੋਣਗੇ, ਤੇ ਰਾਂਝੇ ਦੇ ਫਿਰ ਭੁੱਖੇ ਮਰਨਗੇ ਨਾ, ਕਿਉਂਕਿ ਰਾਂਝੇ ਅਗਰ ਉਹ ਮਿਹਨਤ ਕਰ ਵੀ ਲੈਣ ਤੇ ਉਹ ਬੰਜਰ ਜ਼ਮੀਨ ਚੋਂ ਲੈ ਕੀ ਸਕਦੇ ਨੇ, ਬੰਜਰ ਜ਼ਮੀਨ ਦੇ ਵਿੱਚੋਂ ਤੇ ਉਹਨਾਂ ਨੂੰ ਕੁਝ ਨਹੀਂ ਲੱਭਣਾ। ਸੋ ਲਿਹਾਜ਼ਾ ਉਹ ਜਿਸ ਵੇਲੇ ਉਹਨਾਂ ਦੀ ਆਪਣੇ ਕੰਮ ਦੇ ਨਾਲ ਜਿਹੜਾ ਹੈ ਜਦੋਂ ਉਹਨਾਂ ਨੂੰ ਉਸ ਦੇ ਵਿੱਚੋਂ ਪੈਦਾਵਾਰ ਨਹੀਂ ਲੱਭਣੀ, ਜੀਵਨ ਦਾ ਸਮਾਨ ਨਹੀਂ ਲੱਭਣਾ, ਤੇ ਉਹਨਾਂ ਦੀ ਕੰਮ ਤੋਂ ਜਿਹੜੀ ਬੇਗਾਨਗੀ ਉਹ ਤੇ ਹੋ ਜਾਣੀ ਹੈ। ਔਰ ਇਸ ਬੇਗਾਨਗੀ ਦਾ ਦੋ ਨਤੀਜੇ ਨਿਕਲ ਸਕਦੇ ਨੇ, ਜਾਂ ਤੇ ਉਹ ਅਨਾਰਕੀ ਵਾਲੇ ਪਾਸੇ ਜਾਣਗੇ ਜਾਂ ਫਿਰ ਉਹ ਹਾਕਮ ਲੋਕਾਂ ਦੀ ਗੱਲ ਪੈਣਗੇ ਔਰ ਇਨਕਲਾਬ ਦਾ ਜਿਹੜਾ ਰਾਹ ਵੇ ਉਹ ਫੜਨਗੇ। ਸੋ ਅਸੀਂ ਅੱਗੇ ਚੱਲਨੇ ਆ ਕਿ ਵੱਡੀ ਦੇ ਕੇ ਭੋਏ ਦੇ ਬਣੇ ਵਾਰਸ ਬੰਜਰ ਜ਼ਮੀਰ ਛੇੜਨੇ ਨੂੰ ਆਈ ਆਹੀ। ਇਹ ਨਿਆਂ ਹੋਇਆ ਹੈ। ਇਹ ਉਸ ਵੇਲੇ ਜਿਹੜੀਆਂ ਅਦਾਲਤਾਂ ਜਿਹੜੀਆਂ ਸਨ, ਅੱਜ ਹੀ ਅਦਾਲਤਾਂ ਕਰਪਟ ਨਹੀਂ ਹੈਗੀਆਂ, ਜਿਹੜੀਆਂ ਪਿਛਲੇ ਜ਼ਮਾਨੇ ਦੀਆਂ ਅਦਾਲਤਾਂ ਨੇ ਉਹ ਵੀ ਕਰਪਟ ਨੇ, ਕਿਉਂਕਿ ਨਿਜ਼ਾਮ ਜਿਹੜਾ ਹੈ ਉਹ ਪੈਦਾਵਾਰੀ ਵਸੀਲਿਆਂ ਤੇ ਕਬਜ਼ੇ ਦਾ ਹੈ। ਉਸ ਦਾ ਮਕਸਦ ਜਿਹੜਾ ਹੈਗਾ ਭੋਏ ਦਾ ਜਿਹੜਾ ਮਕਸਦ ਹੈ ਲੋਕਾਂ ਦੀ ਸੇਵਾ ਕਰਨਾ ਨਹੀਂ ਰਹਿ ਗਿਆ, ਬਲਕਿ ਇਹਦੀ ਪੈਦਾਵਾਰ ਹਾਸਲ ਕਰਕੇ ਤੇ ਲੋਕਾਂ ਤੇ ਰਾਜ ਪਾਠ ਜਿਹੜਾ ਨਾ ਕਾਇਮ ਕਰਨ ਦਾ ਔਰ ਖੁਦ ਖੁਦਾ ਬਣਨ ਦਾ ਜਿਹੜਾ ਨਾ ਉਹ ਇੱਕ ਹੀਲਾ ਵਸੀਲਾ ਜਿਹੜਾ ਹੈ ਉਹ ਬਣਾ ਦਿੱਤਾ ਗਿਆ ਹੈ। ਹੁਣ ਜਿਹੜੇ ਰਾਂਝੇ ਦੇ ਸ਼ਰੀਕ ਨੇ ਉਹ ਰਾਂਝੇ ਦੇ ਨਾਲ ਕੀ ਕਰਦੇ ਨੇ ਵੀ ਚਲੋ ਇੱਕ ਤੇ ਤੁਸੀਂ ਧਰੋ ਕਰ ਲਿਆ ਰਾਂਝੇ ਦੇ ਨਾਲ, ਵੱਡੀ ਦੇ ਕੇ ਰਿਸ਼ਵਤ ਦੇ ਕੇ ਤੁਸੀਂ ਆਪਣੇ ਆਪ ਨੂੰ ਬੜਾ ਮਸਲਨ ਕਿ ਮਜ਼ਹਬ ਦੇ ਠੇਕੇਦਾਰ ਤੇ ਅਖਲਾਕੀਆਤ ਦੇ ਪਾਲਣਹਾਰ ਜਿਹੜੇ ਉਹ ਸਾਬਤ ਕਰ ਰਹੇ ਹੋ, ਲੇਕਿਨ ਵਿੱਚੋਂ ਜਿਹੜਾ ਨਾ ਤੁਹਾਡੇ ਅੰਦਰ ਗੰਦ ਜਿਹੜਾ ਹੈ ਉਹ ਇਹ ਹੈ। ਇਹ ਕਰਕੇ ਵੀ ਤੇ ਉਹਨਾਂ ਦੀ ਤਸੱਲੀ ਨਹੀਂ ਹੋਈ ਤੇ ਕੱਛਾ ਮਾਰ ਸ਼ਰੀਕ ਮਜ਼ਾਕ ਕਰਦੇ, ਕੱਛਾ ਮਾਰ ਕੇ ਇੱਕ ਤਰੀਕਾ ਹੁੰਦਾ ਜਿਹੜੀ ਲੈਂਗੁਏਜ ਬਾਡੀ ਹੈ, ਬਾਡੀ ਲੈਂਗੁਏਜ ਦੇ ਰਾਹੀਂ ਜਿਹੜਾ ਹੈ ਉਹਨੂੰ ਮਜ਼ਾਕ ਕਰਦੇ ਨੇ ਕਿ ਦੇਖ ਅਸੀਂ ਤੇਰੇ ਨਾਲ ਕੀ ਕੀਤਾ ਹੈ ਔਰ ਤੂੰ ਜਿਹੜਾ ਹੈ ਉਹ ਕੁਝ ਵੀ ਨਹੀਂ ਕਰ ਰਿਹਾ, ਉਸ ਨੂੰ ਝੇਡਾਂ ਕਰ ਰਹੇ ਨੇ, ਉਸ ਨੂੰ ਮਜ਼ਾਕ। ਤੇ ਉਹਨਾਂ ਨੇ ਉਹਦੇ ਬਾਪ ਦੀ ਬਣਾ ਦਿੱਤੀ, ਉਹਦਾ ਜੀਣਾ ਮੁਸ਼ਕਿਲ ਕਰਤਾ ਹੈ, ਉਹਦੇ ਭਾ ਦੀ ਬਣਾ ਦਿੱਤੀ ਹੈ। ਔਰ ਇਹ ਇੰਜ ਉਹ ਕਿਉਂ ਕਰਦੇ ਪਏ ਨੇ? ਇਹ ਵੀ ਉਹ ਬਿਲਾ ਵਜ੍ਹਾ ਨਹੀਂ ਕਰ ਰਹੇ। ਇਹ ਯਾਦ ਰੱਖਣਾ ਕਿ ਹਾਕਮ ਮੇਲ ਜਿਹੜਾ ਹੈ ਉਹ ਬਿਲਾ ਵਜ੍ਹਾ ਕੋਈ ਕੰਮ ਨਹੀਂ ਕਰਦਾ, ਉਹਦੇ ਹਰ ਜਿਹੜੀ ਮਨਸੂਬਾ ਹੁੰਦਾ ਹੈ ਉਹਦੇ ਪਿੱਛੇ ਕੋਈ ਨਾ ਕੋਈ ਉਸ ਦੀ ਜਿਹੜੀ ਗਰਜ਼ ਹੈ,
ਉਹ ਗਰਜ਼ ਜਿਹਦੇ ਵਿੱਚ ਰਿਸ਼ਤਿਆਂ ਦੀ ਜਿਹੜੀ ਹੈ ਨਾ ਕੋਈ ਅਹਿਸਾਸ ਨਹੀਂ ਹੁੰਦਾ, ਜਿਹਦੇ ਵਿੱਚ ਸੰਗਤ ਜਿਹੜੀ ਹੈ ਉਸ ਦਾ ਕੋਈ ਅਹਿਸਾਸ ਨਹੀਂ ਹੁੰਦਾ, ਜਿਹਦੇ ਵਿੱਚ ਖੂਨ ਦਾ ਰਿਸ਼ਤਾ ਜਾਂ ਸਹੇੜਿਆ ਰਿਸ਼ਤਾ ਹੋਵੇ ਉਸ ਦੀ ਕੋਈ ਵੈਲਿਊ ਨਹੀਂ ਹੁੰਦੀ। ਉਹ ਜਿਹੜੀ ਗਰਜ਼ ਹੈ ਉਹ ਪ੍ਰਧਾਨ ਬਣੀ ਪਈ ਹੈ। ਤੋ ਕੱਛਾ ਮਾਰ ਸ਼ਰੀਕ ਮਜ਼ਾਕ ਕਰਦੇ, ਭਾਈਆਂ ਰਾਂਝੇ ਦੇ ਬਾਪ ਬਣਾਈ ਆਹੀ, ਗੱਲ ਭਾਬੀਆਂ ਇਹਾ ਬਣਾ ਛੱਡੀ, ਮਗਰ ਜੱਟ ਦੇ ਫਕੜੀ ਲਾਈ ਆਹੀ। ਭਾਬੀਆਂ ਵੀ ਜਿਹੜੀਆਂ ਨੇ ਉਹ ਪਿੱਛੇ ਨਹੀਂ ਹੈਗੀਆਂ, ਉਹਨਾਂ ਨੇ ਵੀ ਇਹ ਗੱਲ ਬਣਾ ਛੱਡੀ ਹੈ। ਉਹ ਗੱਲ ਕੀ ਬਣਾ ਛੱਡੀ, ਉਹਦੇ ਅੱਗੇ ਆਏਗੀ, ਉਹਦੀ ਫਕੜੀ ਲਾਤੀ, ਉਹਦੀ ਫੱਕ ਉਡਾਤੀ, ਉਹਦੀ ਇੱਜ਼ਤ ਜਿਹੜੀ ਹੈ ਉਹ ਖਾਕ 'ਚ ਮਿਲਾਤੀ ਹੈ। ਤੋ ਰਾਂਝੇ ਨੂੰ ਜਿਹੜਾ ਹੈ ਉਹ ਇੰਝ ਲੱਗਦਾ ਹੈ ਕਿ ਜਿਵੇਂ ਉਹ ਪਾਗਲ ਕਰ ਦੇਣ ਵਾਲਾ ਜਿਹੜਾ ਨਾ ਉਹਨਾਂ ਨੇ ਰਾਹ ਜਿਹੜਾ ਹੈ ਉਹ ਫੜ ਲਿਆ ਹੈ। ਬਈ ਹੁਣ ਇਹ ਫਿਰ ਇੱਕ ਅੱਗੇ ਸਵਾਲ ਪੈਦਾ ਹੋ ਗਿਆ। ਆਈਏ ਅਸੀਂ ਇੱਕ ਮਸਲੇ 'ਚੋਂ ਨਿਕਲੇ ਨਹੀਂ ਸਾਂ, ਇੱਕ ਦੂਜਾ ਮਸਲਾ ਜਿਹੜਾ ਹੈ ਉਹ ਸਾਰਾ ਸਾਡੇ ਸਾਹਮਣੇ ਆ ਗਿਆ ਹੈ ਕਿ ਇਹ ਵੈਰ ਦੀ ਤਾਂ ਸਾਨੂੰ ਸਮਝ ਲੱਗ ਗਈ ਹੈ। ਬਈ ਚਲੋ ਉਹ ਵੈਰ ਤੁਸੀਂ ਨਿਪਟਾ ਵੀ ਲਿਆ ਹੈ, ਔਰ ਜਿਹੜਾ ਤੁਸੀਂ ਹਾਕਮ ਮੇਲ ਦੇ ਨਾਲ ਮਿਲ ਕੇ ਤੇ ਤੁਸੀਂ ਇਹ ਸਾਰਾ ਆਪਣਾ ਵੈਰ ਜਿਹੜਾ ਨਾ ਉਹ ਕੱਢ ਲਿਆ ਹੈ, ਉਸ ਦਾ ਜਿਹੜਾ ਕਾਰਨ ਹੈ ਉਹ ਮੁਕਾ ਦਿੱਤਾ ਹੈ। ਪਰ ਹੁਣ ਮਾਮਲਾ ਕੀ ਹੈ, ਉਹਦਾ ਮਤਲਬ ਹੈ ਕਿ ਗੱਲ ਜਿਹੜੀ ਹੈ ਉਹ ਅਜੇ ਰੁਕੀ ਨਹੀਂ, ਗੱਲ ਜਿਹੜੀ ਹੈ ਉਹ ਅੱਗੇ ਚੱਲਦੀ ਪਈ ਹੈ, ਅੱਗੇ ਫੈਲਦੀ ਪਈ ਹੈ। ਤੋ ਲੇਕਿਨ ਸਾਨੂੰ ਜਦੋਂ ਅਸੀਂ ਕਹਾਣੀ ਸ਼ੁਰੂ ਕੀਤੀ ਸੀ, ਹੁਣ ਜੇ ਅਸੀਂ ਪਿੱਛੇ ਆਈਏ ਤੇ ਸਾਨੂੰ ਫਿਰ ਪਤਾ ਲੱਗਦਾ ਕਿ ਨਹੀਂ, ਵਾਰਿਸ ਸ਼ਾਹ ਨੇ ਨੁਕਤਾ ਜਿਹੜਾ ਹੈ ਨਾ ਕਿਤੇ ਛੱਡਿਆ ਹੋਇਆ। ਕੋਈ ਵਸ ਨਾ ਚੱਲਣੀ ਕੱਢ ਛੱਡਣ, ਦਿਨ ਦੇ ਮਿਹਣੇ ਰੰਗ ਬਰੰਗ ਦੇ ਨੇ। ਇਹ ਪਹਿਲਾਂ ਜਦੋਂ ਅਸੀਂ ਸ਼ੁਰੂ ਕੀਤਾ ਸੀ, ਬਾਪ ਘਰੇ ਪਿਆਰ ਤੇ ਵੈਰ ਭਾਈ, ਡਰ ਬਾਪ ਦੇ ਥੀ ਪਏ ਸੰਗਦੇ ਨੇ, ਗੁੱਜੇ ਮਿਹਣੇ ਮਾਰ ਕੇ ਸੱਪ ਵਾਂਗੂ ਉਹਦੇ ਕਾਲਜੇ ਨੂੰ ਪਏ ਡੰਗਦੇ ਨੇ। ਕੋਈ ਵਸ ਨਾ ਚੱਲਣੀ ਕੱਢ ਛੱਡਣ, ਦਿਨ ਦੇ ਮਿਹਣੇ ਰੰਗ ਬਰੰਗ ਦੇ ਨੇ। ਉਦੋਂ ਤੇ ਵਸ ਨਹੀਂ ਸੀ ਚੱਲਦਾ, ਮਨਸੂਬਾ ਹੈ ਉਸ ਨੂੰ ਘਰੋਂ ਕੱਢਣ ਦਾ। ਇਹ ਮਿੱਥਿਆ ਹੋਇਆ ਪਹਿਲੋਂ, ਐਵੇਂ ਨਹੀਂ ਚੀਜ਼ਾਂ ਹੁੰਦੀਆਂ। ਬੰਦੇ ਦੀਆਂ ਜਿਹੜੀਆਂ ਹਰਕਤਾਂ ਨੇ, ਬੰਦੇ ਦੀ ਜਿਹੜੀ ਬੋਲ ਚਾਲ ਹੈ, ਜੇ ਤੁਸੀਂ ਥੋੜਾ ਜਿਹਾ ਗੋਹ ਦੇ ਨਾਲ ਉਸ ਦੀ ਥੋੜਾ ਜਿਹਾ ਸਾਇਕੀ ਨੂੰ ਸਮਝ ਕੇ ਉਸ ਤੇ ਗੌਰ ਕਰੋਗੇ, ਉਸ ਨੂੰ ਫਰੋਲੋਗੇ, ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਸ ਮਨਸੂਬੇ ਦੇ ਤਹਿਤ ਜਿਹੜਾ ਨਾ ਉਹ ਤੁਹਾਡੇ ਨਾਲ ਮਿਲਦਾ ਜੁਲਦਾ ਪਿਆ, ਤੁਹਾਡੇ ਨਾਲ ਗੱਲਬਾਤ ਕਰਦਾ ਪਿਆ, ਔਰ ਸਮਾਜ ਦੇ ਵਿੱਚ ਉਹ ਜਿਹੜਾ ਨਾ ਉਹ ਉਸਨੇ ਜਿਹੜਾ ਚੱਕਰ ਚਲਾਇਆ ਹੋਇਆ ਹੈ ਉਹ ਕੀ ਹੈ। ਸੋ ਵਾਰਿਸ ਸ਼ਾਹ ਹੋਰਾਂ ਨੇ ਦੇਖੋ ਕਹਾਣੀ ਸ਼ੁਰੂ ਕੀਤੀ ਤੇ ਉਹਦੇ 'ਚ ਉਹਨਾਂ ਨੇ ਵੈਰ ਦੀ ਗੱਲ ਕੀਤੀ। ਫਿਰ ਇਸ ਵੈਰ ਦੇ ਤੱਤ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਮਨਸੂਬਾ ਹੈਗਾ ਇਹਨੂੰ ਘਰੋਂ ਕੱਢੀਏ। ਤੇ ਹੁਣ ਉਹ ਘਰੋਂ ਉਹਨੂੰ ਕੱਢਣ ਜੋਗੇ ਹੋ ਗਏ ਨੇ। ਹੁਣ ਪਹਿਲਾਂ ਉਹਨਾਂ ਦਾ ਵਸ ਨਹੀਂ ਸੀ ਚੱਲਦਾ, ਹੁਣ ਵਸ ਉਹਨਾਂ ਦੇ ਹੱਥ ਆ ਗਿਆ ਹੈ। ਤੇ ਵਸ ਕੀ ਹੈ? ਵਸ ਹੈ ਤਾਕਤ। ਤਾਕਤ ਕੀ ਬਣੀ? ਭੋਏ ਕੀ ਹੈ? ਪੈਦਾਵਾਰੀ ਵਸੀਲਾ, ਯਾਨੀ ਕਿ ਇੱਕ ਐਸਾ ਸਾਧਨ ਜਿਹਦੇ ਰਾਹੀਂ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਦੌਲਤ ਪੈਦਾ ਕਰੋ, ਜ਼ਿਆਦਾ ਤੋਂ ਜ਼ਿਆਦਾ ਜੀਣ ਦਾ ਸਮਾਨ ਪੈਦਾ ਕਰੋ, ਜ਼ਿਆਦਾ ਤੋਂ ਜ਼ਿਆਦਾ ਸਮਾਜ ਨੂੰ ਅੱਗੇ ਵਧਾਉਣ ਦਾ ਜਿਹੜਾ ਹੈ ਨਾ ਸਮਾਨ ਪੈਦਾ ਕਰੋ। ਹੁਣ ਦੇਖਣਾ ਤੇ ਹੈ ਵੇ ਕਿ ਤੁਹਾਡਾ ਜਿਹੜਾ ਮੁੱਖ ਟੀਚਾ ਜਿਹੜਾ ਹੈ ਇਹਨਾਂ ਵਸੀਲਿਆਂ ਦੀ ਬਾਬਤ ਕੀ ਹੈ। ਜੇ ਤੇ ਤੁਹਾਡਾ ਮੁੱਖ ਵਸੀਲਾ ਜਿਹੜਾ ਹੈ, ਮੁੱਖ ਟੀਚਾ ਜਿਹੜਾ ਹੈ ਉਹ ਇਹ ਹੈ ਕਿ ਇਸ ਵਸੀਲੇ ਦੇ ਰਾਹੀਂ ਅਸੀਂ ਇਨਸਾਨਾਂ ਦੀ ਸੇਵਾ ਕਰਨੀ ਹੈ, ਅਸੀਂ ਬੰਦਿਆਂ ਦੀ ਸੇਵਾ ਕਰਨੀ ਹੈ, ਅਸੀਂ ਬੰਦਿਆਂ ਨੂੰ ਪਿਆਰ ਕਰਨੇ ਆ। ਤੇ ਪਿਆਰ ਦਾ ਜਿਹੜਾ ਤੱਤ ਹੈ ਉਹ ਇਹ ਹੈ ਨਾ, ਬੰਦਿਆਈ ਨੂੰ ਅੱਗੇ ਵਧਾਇਆ ਜਾਏ, ਬੰਦੇ ਦੀ ਸੁੱਖ ਸ਼ਾਂਤੀ ਨੂੰ ਅੱਗੇ ਵਧਾਇਆ ਜਾਏ, ਬੰਦੇ ਦੇ ਅੰਦਰ ਜਿਹੜੀਆਂ ਯੋਗਤਾਵਾਂ ਨੇ ਉਹਨਾਂ ਨੂੰ ਵਧਾਉਣ ਲਈ ਅੱਗੇ ਜਿਹੜਾ ਨਾ ਉਹ ਪ੍ਰਬੰਧ ਕੀਤਾ ਜਾਏ। ਤੇ ਫੇਰ ਤੇ ਇਹ ਜਿਹੜੀ ਗਰਜ਼ ਹੈ ਇਹ ਹੋਣੀ ਚਾਹੀਦੀ ਹੈ। ਇਹ ਸਮਾਜ ਨੂੰ ਅੱਗੇ ਵਧਾਉਂਦੀ ਹੈ, ਇਹ ਬੰਦਿਆਈ ਨੂੰ ਅੱਗੇ ਵਧਾਉਂਦੀ ਹੈ, ਬੰਦੇ ਨੂੰ ਬੰਦੇ ਹੋਣ ਦੀ ਜਿਹੜੀ ਹੈ ਨਾ ਇਹ ਨਿਸ਼ਾਨੀ ਹੈ। ਤੇ ਜੇ ਉਹ ਟੀਚਾ ਜਿਹੜਾ ਹੈ ਉਹ ਇਹ ਬਣ ਜਾਵੇ ਕਿ ਨਹੀਂ ਅਸੀਂ ਇਸ ਦੇ ਉੱਤੇ ਆਪਣੀ ਚੁਦਰਾਹਟ ਕਾਇਮ ਕਰਨੀ ਹੈ ਔਰ ਇਹਦੇ ਵਿਰਸੇ ਦੇ ਉੱਤੇ ਅਸੀਂ ਜਿਹੜਾ ਹੈ ਇਨਸਾਨਾਂ ਨੂੰ ਔਰ ਹੋਰ ਲੋਕਾਂ ਨੂੰ ਜਿਹੜਾ ਹੈ ਉਹ ਝੁਕਾਉਣਾ ਹੈ, ਤੇ ਫਿਰ ਉਹ ਔਰ ਆਪ ਖੁਦਾ ਬਣਨਾ ਹੈ। ਤੇ ਇਹ ਗਰਜ਼ ਜਿਹੜੀ ਹੈ ਫਿਰ ਉਹਨੂੰ ਬੰਦਿਆਂ ਚੋਂ ਬਾਹਰ ਕੱਢ ਦਿੰਦੀ ਹੈ ਔਰ ਸਮਾਜ ਤੋਂ ਉਹ ਉੱਤੇ ਜਾ ਕੇ ਇੱਕ ਹੋਰ ਸ਼ੈ ਜਿਹੜੀ ਹੈ ਉਹ ਬਣ ਜਾਂਦੀ ਹੈ, ਜਿਹਨੂੰ ਲੋਕ ਹਾਕਮ ਵੀ ਕਹਿੰਦੇ ਨੇ, ਫਿਰੌਨ ਵੀ ਕਹਿੰਦੇ ਨੇ, ਡਿਕਟੇਟਰ ਵੀ ਕਹਿੰਦੇ ਨੇ, ਔਰ ਜਨਾਬ ਕਈ ਕਿਸਮ ਦੇ ਜਿਹੜੇ ਨੇ ਅਰਕਾਬ ਜਿਹੜੇ ਨੇ ਉਹ ਇਹਨਾਂ ਦੇ ਨਾਲ ਜਿਹੜਾ ਹੈ ਉਹ ਜੁੜੇ ਹੋਏ ਨੇ। ਥਲੜੀ ਪੱਧਰ ਤੇ ਜਿਹੜੇ ਚੌਧਰੀ ਨੇ, ਜਿਹੜੇ ਮਲਕ ਨੇ, ਰਾਣੇ ਨੇ, ਇਹ ਸਾਰੇ ਦੇ ਸਾਰੇ ਜਿਹੜੇ ਨੇ ਉਹ ਤੁਸੀਂ ਦੇਖੋ, ਜਿਹੜਾ ਗਰੀਬ ਰਾਣਾ ਹੁੰਦਾ ਉਹਨੂੰ ਰਾਣਾ ਸਾਹਿਬ ਕੋਈ ਨਹੀਂ ਕਹਿੰਦਾ, ਜਿਹੜਾ ਗਰੀਬ ਮਲਕ ਹੁੰਦਾ ਉਹਨੂੰ ਕੋਈ ਮਲਕ ਸਾਹਿਬ ਨਹੀਂ ਕਹਿੰਦਾ। ਲੇਕਿਨ ਜਿਹਦੇ ਕੋਲ ਪੈਦਾਵਾਰੀ ਵਸੀਲੇ ਜ਼ਿਆਦਾ ਹੁੰਦੇ ਨੇ ਉਸ ਨੂੰ ਮਲਕ ਸਾਹਿਬ ਕਹਿੰਦੇ ਨੇ। ਉਹਦਾ ਜਿਹੜਾ ਨਾਂ ਉਹ ਲੈ ਕੇ ਨਹੀਂ ਕਰਦੇ, ਬਲਕਿ ਇਹ ਇੱਕ ਸਟੇਟਸ ਸਿੰਬਲ ਹੋ ਜਾਂਦਾ, ਜਿਹੜਾ
ਪੈਦਾਵਾਰੀ ਵਸੀਲਾ ਹੈ ਨਾ, ਇਹ ਸਟੇਟਸ ਤੈਅ ਕਰਦਾ ਤੁਹਾਡਾ ਸਮਾਜ ਦੇ ਵਿੱਚ ਕਿ ਤੁਸੀਂ ਹੁਣ ਕੀ ਹੋ। ਤੋ ਹੁਣ ਤੁਸੀਂ ਜਨਾਬ ਸਾਹਿਬ ਹੋ, ਹੁਣ ਤੁਸੀਂ ਓਏ ਨਹੀਂ ਹੈ। ਸੋ ਓਏ ਔਰ ਸਾਹਿਬ ਦੀ ਜਿਹੜੀ ਵੰਡ ਹੈ, ਇਹ ਵੀ ਸਟੇਟਸ ਦੇ ਨਾਲ ਜਿਹੜੀ ਹੈ ਉਹ ਸਾਰੀ ਦੀ ਸਾਰੀ ਜਿਹੜੀ ਹੈ ਉਹ ਜੁੜੀ ਹੋਈ ਹੈ। ਉਹ ਹੁਣ ਰੰਜ ਜਿਹੜੀ ਉਹ ਫਕੜੀ ਲਾ ਰਹੇ ਨੇ, ਰਾਂਝੇ ਦੀ ਫਕੜੀ ਕਿਹਦੀ ਲਾਈ ਜਾਂਦੀ ਹੈ? ਫਕੜੀ ਤੇ ਮਾੜੇ ਬੰਦੇ ਦੀ ਲਾਈ ਜਾਂਦੀ ਹੈ, ਫਕੜੀ ਤੇ ਉਹ ਕਮਜ਼ੋਰ ਦੀ ਲਾਈ ਜਾਂਦੀ ਹੈ, ਹੀਣੇ ਦੀ ਲਾਈ ਜਾਂਦੀ ਹੈ, ਲਤਾੜੇ ਬੰਦੇ ਦੀ ਲਾਈ ਜਾਂਦੀ ਹੈ। ਸੋ ਉਹ ਹੁਣ ਉਸ ਦੀ ਫਕੜੀ ਲਾ ਰਹੇ ਨੇ ਇਸ ਵਾਸਤੇ ਕਿ ਉਹ ਤਾਕਤਵਰ ਹੋ ਗਏ ਨੇ। ਇਹ ਜਿਹੜਾ ਹੈ ਨਾ ਹੁਣ ਇਹ ਹਿਸਾਬ ਨਹੀਂ ਰਿਹਾ। ਹੁਣ ਰਾਂਝੇ ਨੂੰ ਓਏ ਬਣਾਉਣ ਦੀ ਜਿਹੜੀ ਇਹਨਾਂ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਦਾ ਇਹ ਮਨਸੂਬਾ ਹੈ ਕਿ ਇਹ ਮਾਮਲੇ ਨੂੰ ਇਸ ਹੱਦ ਤੱਕ ਲਿਜਾਇਆ ਜਾਏ ਕਿ ਰਾਂਝੇ ਦੇ ਵਿੱਚ ਲੋਕ ਜਿਹੜਾ ਹੈ ਉਹ ਲੋਕ ਰਾਂਝੇ ਦੀ ਗੱਲ ਨਾ ਸੁਣਨ, ਕਿਉਂਕਿ ਰਾਂਝੇ ਦੇ ਨਾਲ ਉਹਨਾਂ ਨੇ ਕੀਤਾ ਹੋਇਆ ਧਰੋਹ, ਰਾਂਝੇ ਦੇ ਨਾਲ ਉਹਨਾਂ ਨੇ ਕੀਤਾ ਹੋਇਆ ਜ਼ੁਲਮ। ਜ਼ਾਹਰ ਹੈ ਕਿ ਰਾਂਝਾ ਜਿਹੜਾ ਹੈ ਇਸ ਜ਼ੁਲਮ ਦੇ ਖਿਲਾਫ ਜਿਹੜਾ ਉਹ ਬੋਲਦਾ ਪਿਆ ਹੈ, ਲੋਕਾਂ ਨੂੰ ਦੱਸਦਾ ਪਿਆ ਹੈ। ਉਹਨਾਂ ਦੀ ਹੁਣ ਜਿਹੜੀ ਉਹਨਾਂ ਦਾ ਇਹ ਯਤਨ ਵਾ ਵੀ ਕਿ ਲੋਕ ਜਿਹੜਾ ਹੈ ਉਹ ਇਸ ਦੀ ਗੱਲ ਨਾ ਸੁਣਨ, ਬਲਕਿ ਇਸ ਨੂੰ ਇੱਕ ਮੂਰਖ ਸਮਝਣ, ਇਸ ਨੂੰ ਓਏ ਕਰਕੇ ਬੁਲਾਉਣ। ਜ਼ਾਹਰ ਹੈ ਕਿ ਜਦੋਂ ਕੋਈ ਰਾਂਝੇ ਨੂੰ ਓਏ ਕਰਕੇ ਬੁਲਾਏਗਾ ਤੇ ਰਾਂਝਾ ਫਿਰ ਉਹਦੇ ਅੱਗੇ ਆਪਣਾ ਦੁੱਖ ਜਿਹੜਾ ਨਾ ਉਹ ਨਹੀਂ ਫੋਲ ਸਕਦਾ। ਸੋ ਉਹ ਹੁਣ ਲੁਕਾਈ ਨੂੰ ਵੀ ਜਿਹੜਾ ਹੈ ਆਪਣੇ ਨਾਲ ਜਿਹੜਾ ਹੈ ਉਹ ਮਿਲਾਉਣਾ ਚਾਹੁੰਦੇ ਨੇ, ਲੇਕਿਨ ਉਹਨਾਂ ਦੇ ਮਿਲਾਉਣ ਦਾ ਜਿਹੜਾ ਢੰਗ ਤਰੀਕਾ ਜਿਹੜਾ ਨਾ ਉਹ ਹੋਰ ਹੈ। ਹੁਣ ਵਸ ਜਿਹੜਾ ਹੈ ਇਹ ਦੋ ਬਣਦਾ ਹੈ। ਇੱਕ ਤੇ ਵਸ ਜਿਹੜਾ ਹੈ ਉਹ ਤੁਹਾਡੀਆਂ ਬਾਹਾਂ ਦਾ ਵਸ ਹੈ, ਤੁਹਾਡੇ ਜ਼ੋਰ ਦਾ ਵਸ ਹੈ, ਤੁਹਾਡੀ ਜਿਹੜੀ ਮੈਟੀਰੀਅਲਿਸਟਿਕ એનર્ਜੀ ਹੈ ਉਸ ਦਾ ਜਿਹੜਾ ਨਾ ਵਸ ਹੈ। ਲੇਕਿਨ ਇੱਕ ਵਸ ਹੈ ਦਿਮਾਗ ਦਾ। ਦਿਮਾਗ ਦਾ ਵਸ ਜਿਹੜਾ ਹੈ ਇਹ ਪੂਰੀ ਜਗਤ ਦੇ ਵਿੱਚ ਜਿਹੜਾ ਨਾ ਪ੍ਰਧਾਨ ਹੈ। ਇਨਸਾਨ ਜਿਹੜਾ ਹੈ ਇਸ ਨੇ ਜਨੌਰਾਂ ਦੇ ਕੋਲੋਂ ਜਿਹੜਾ ਉੱਤਮ ਹੋਣਾ, ਇਹਦਾ ਜਿਹੜਾ ਅਫਜ਼ਲ ਹੋਣਾ ਨਾ, ਇਹ ਦਿਮਾਗ ਦੇ ਕਾਰਨ ਹੈ। ਜਿਉਂ ਇਨਸਾਨ ਨੇ ਆਪਣੇ ਜ਼ਿੰਦਾ ਰਹਿਣ ਲਈ ਜਦੋਜਹਿਦ ਕੀਤੀ, ਇਸ ਦੇ ਜ਼ਿੰਦਾ ਰਹਿਣ ਦੇ ਤੱਤ ਦੇ ਵਿੱਚ ਜਿਹੜਾ ਹੈ ਇਸ ਦਾ ਦਿਮਾਗ ਵੱਡਾ ਹੁੰਦਾ ਗਿਆ। ਕਿਉਂ ਇਹ ਜਨੌਰਾਂ ਤੋਂ ਅਲੱਗਾ ਹੁੰਦਾ ਗਿਆ। ਜਨੌਰਾਂ ਨੂੰ ਆਪਣੇ ਇਸਤੇਮਾਲ ਵਿੱਚ ਜਿਹੜਾ ਹੈ, ਆਪਣੇ ਇਖਤਿਆਰ ਹੇਠ ਜਿਹੜਾ ਹੈ ਇਹ ਲੈ ਕੇ ਆਉਂਦਾ ਰਿਹਾ। ਤੋ ਇਹਦਾ ਜਿਹੜਾ ਕੰਟਰੋਲ ਹੈ ਉਹ ਦੂਸਰੀਆਂ ਸ਼ੈਵਾਂ ਤੇ ਵੱਧਦਾ ਗਿਆ ਔਰ ਉਹ ਵਧਿਆ ਹੈ ਦਿਮਾਗ ਦੇ ਕਾਰਨ। ਸੋ ਇਹੀ ਅਸੂਲ ਉਸ ਨੇ ਬੰਦਿਆਂ ਦੇ ਵੀ ਜਿਹੜਾ ਹੈ ਨਾ ਵਰਤਣਾ ਸ਼ੁਰੂ ਕਰਤਾ। ਸਮਾਜ ਦੇ ਵਿੱਚ ਉਹਨਾਂ ਨੇ ਕੁਝ ਬੰਦਿਆਂ ਨੂੰ ਜਿਹੜਾ ਹੈ ਉਹ ਮੂਰਖ ਬਣਾਉਣ ਲਈ ਜਿਹੜਾ ਹੈ ਫਿਰ ਇਦਾਰੇ ਬਣਾਏ, ਉਹਨਾਂ ਨੂੰ ਬੇਵਕੂਫ ਬਣਾਉਣ ਲਈ, ਉਹਨਾਂ ਨੂੰ ਆਪਣਾ ਆਗਿਆਕਾਰ ਬਣਾਉਣ ਲਈ, ਉਹਨਾਂ ਨੂੰ ਆਪਣੇ ਹੱਥ ਹੇਠ ਰੱਖਣ ਲਈ ਉਹਨਾਂ ਨੇ ਫਿਰ ਇੱਕ ਪੂਰਾ ਜਿਹੜਾ ਨਿਜ਼ਾਮ ਹੈ ਉਸ ਦੀ ਜਿਹੜੀ ਇੱਕ ਬਣਤਰ ਜਿਹੜੀ ਹੈ ਉਹ ਬਣਾਈ ਹੈ। ਤੋ ਉਹ ਹੁਣ ਰਾਂਝੇ ਦੇ ਜਿਹੜੇ ਭਰਾ ਨੇ ਉਸ ਬਣਤਰ ਦੇ ਜਿਹੜੇ ਨੇ ਚਲਾਵਣਹਾਰ ਨੇ। ਕਾਜ਼ੀ ਜਿਹੜਾ ਹੈ ਉਹ ਉਹਨਾਂ ਦਾ ਸਾਂਝੀ ਇਸ ਦੇ ਵਿੱਚ, ਪੰਚਾਇਤਾਂ ਜਿਹੜੀਆਂ ਨੇ ਉਹ ਵੀ ਇਸ ਦੇ ਵਿੱਚ ਉਹਨਾਂ ਦੀਆਂ ਸਾਂਝੀਆਂ ਨੇ। ਉਹ ਹੁਣ ਇਸ ਦੇ ਵਿੱਚ ਉਹਨਾਂ ਨੇ ਜਿਹੜੀ ਚੁਦਰਾਹਟ ਹੈ ਉਹ ਤੇ ਲੋਕਾਂ ਦੇ ਕਾਇਮ ਕਰਨੀ ਹੈ। ਉਹਨਾਂ ਨੇ ਰਾਂਝੇ ਦੇ ਉੱਤੇ ਤੇ ਕਾਇਮ ਨਹੀਂ ਕਰਨੀ। ਰਾਂਝਾ ਤੇ ਹੁਣ ਲੋਕਾਂ ਦੇ ਵਿੱਚ ਸ਼ਾਮਲ ਹੋ ਗਿਆ। ਉਹਨਾਂ ਦੀ ਚੁਦਰਾਹਟ ਹੁਣ ਹੈ ਲੋਕਾਂ ਦੇ ਵਿੱਚ, ਤੇ ਲੋਕਾਂ ਦੇ ਵਿੱਚ ਉਹਨਾਂ ਦੀ ਚੁਦਰਾਹਟ ਤਾਂ ਹੀ ਹੋਏਗੀ ਜੇ ਲੋਕ ਉਹਨਾਂ ਦੀ ਲੀਏ ਲੱਗਣਗੇ। ਜੇ ਲੋਕ ਉਹਨਾਂ ਦੀ ਲੀਏ ਨਹੀਂ ਲੱਗਣਗੇ ਤੇ ਉਹਨਾਂ ਦੀ ਚੁਦਰਾਹਟ ਜਿਹੜੀ ਹੈ ਉਹ ਨਹੀਂ। ਲਿਹਾਜ਼ਾ ਉਹ ਕੀ ਕਰਦੇ ਨੇ ਕਿ ਉਹ ਇਨਸਾਨ ਦੇ ਦਿਮਾਗ ਨੂੰ ਕਾਬੂ ਕਰਦੇ ਨੇ, ਇਨਸਾਨ ਦੇ ਦਿਮਾਗ ਨੂੰ ਆਪਣੇ ਵਸ ਵਿੱਚ ਕਰਦੇ ਨੇ, ਉਸ ਨੂੰ ਜਿਹੜਾ ਹੈ ਹਿਪਨਾਟਾਈਜ਼ ਕਰਦੇ ਨੇ। ਸੋ ਜ਼ਿਹਨਾਂ ਨੂੰ ਹਿਪਨਾਟਾਈਜ਼ ਕੀਤਾ ਜਾਂਦਾ ਹੈ। ਉਹ ਮਤਲਬ ਹੁੰਦਾ ਕਿ ਜਿੱਥੇ ਤੁਸੀਂ ਕਿਸੇ ਦਾ ਜ਼ਿਹਨ ਖਿਲਾਰਨਾ ਚਾਹੋ ਉਹਨੂੰ ਉੱਥੇ ਖਿਲਾਰ ਦਿਓ, ਜੋ ਤੁਸੀਂ ਉਹਦੇ ਮੂੰਹੋਂ ਕਢਾਉਣਾ ਚਾਹੋ ਉਹ ਤੁਸੀਂ ਕਢਾ ਲਓ। ਯਾਨੀ ਕਿ ਉਸ ਦੇ ਸੋਚਣ ਸਮਝਣ ਦਾ ਜਿਹੜਾ ਰਿਮੋਟ ਹੈ ਉਹ ਤੁਹਾਡੇ ਹੱਥ ਆ ਜਾਵੇ ਔਰ ਉਸ ਰਿਮੋਟ ਦੀ ਜਿਹੜੀ ਚਾਬੀ ਹੈ, ਉਸ ਰਿਮੋਟ ਦਾ ਜਿਹੜਾ ਮੇਨ ਸਵਿਚ ਹੈ ਜਿੱਥੋਂ ਉਹਨੇ ਚੱਲਣਾ, ਜਿੱਥੋਂ ਹਰਕਤ ਕਰਨੀ ਹੈ, ਉਹ ਹੈਗੇ ਨੇ ਉਹ ਮਾਦੀ ਵਸੀਲੇ। ਉਹ ਮਾਦੀ ਵਸੀਲੇ ਜਿਨ੍ਹਾਂ ਤੋਂ ਤੁਸੀਂ ਜਿਹੜਾ ਹੈ ਉਹ ਪੈਦਾਵਾਰ ਹਾਸਲ ਕਰਦੇ ਹੋ। ਇੱਕ ਵੇਲੇ ਦੇ ਵਿੱਚ ਮਾਦੀ ਵਸੀਲੇ ਗੁਲਾਮ ਸਨ। ਵਾਰਿਸ ਸ਼ਾਹ ਦੇ ਵੇਲੇ ਦੇ ਵਿੱਚ ਆ ਕੇ ਇਹ ਮਾਦੀ ਵਸੀਲਾ ਜ਼ਮੀਨ ਬਣ ਗਈ ਹੈ ਔਰ ਅੰਗਰੇਜ਼ ਜਿਹੜੇ ਨੇ ਜਿਨ੍ਹਾਂ ਨੇ ਬੰਗਾਲ ਤੇ ਬਹਾਰ ਨੱਥ ਲਿਆ ਉਹ ਇੱਕ ਹੋਰ ਪੈਦਾਵਾਰੀ ਵਸੀਲੇ ਦੇ ਨਾਲ ਆਏ ਨੇ ਔਰ ਉਹ ਹੈ ਸਨਅਤਕਾਰੀ, ਯਾਨੀ ਕਿ ਮਸ਼ੀਨਾਂ ਜਿਹੜੀਆਂ ਨੇ ਉਹ ਹੋਂਦ ਵਿੱਚ ਆ ਗਈਆਂ ਨੇ। ਹੁਣ ਜਿਹੜਾ ਹੈ ਬੰਦਾ ਆਪਣੀ ਰੋਜ਼ੀ ਰੋਟੀ ਜਿਹੜੀ ਹੈ ਉਹਦਾ ਜਿਹੜਾ ਪੈਦਾਵਾਰੀ ਵਸੀਲਾ ਹੈ ਉਸ ਦੇ ਸਾਹਮਣੇ ਇੱਕ ਵਸੀਲਾ ਜਿਹੜਾ ਬੰਦੇ ਨੇ ਆਪ ਹੋਂਦ ਵਿੱਚ ਲੈਂਦਾ। ਜਿਹੜੀ ਕਿ ਜ਼ਮੀਨ ਜਿਹੜੀ ਹੈ ਇਹ ਕੁਦਰਤ ਦੀ ਦਾਨ ਹੈ, ਉਸਨੂੰ ਕੁਦਰਤ ਨੇ ਉਸ ਨੂੰ ਦਾਤ ਬਖਸ਼ੀ ਹੈ, ਕੁਦਰਤ ਨੇ ਉਸ ਨੂੰ ਤੋਹਫੇ ਦੇ ਵਿੱਚ ਦਿੱਤੀ ਹੈ। ਲੇਕਿਨ ਜਿਹੜੀ ਮਸ਼ੀਨ ਹੈ, ਜਿਹੜੀ ਸਨਅਤ ਹੈ, ਇਹ ਇਨਸਾਨ ਨੇ ਆਪਣੀ ਦਿਮਾਗ ਦੇ ਨਾਲ, ਆਪਣੀ ਕੋਸ਼ਿਸ਼ ਦੇ ਨਾਲ, ਆਪਣੇ ਯਤਨਵਾਦ ਦੇ ਨਾਲ,
ਆਪਣੀਆਂ ਲੋੜਾਂ ਨੂੰ ਮੁੱਖ ਰੱਖ ਕੇ ਆਪਣੇ ਆਲੇ ਦੁਆਲੇ ਨੂੰ ਸਮਝ ਕੇ ਕਾਇਨਾਤ ਤੇ ਗੌਰ ਕਰਕੇ ਅੱਗੋਂ ਵਿਚਾਰ ਕਰਕੇ ਉਹ ਆਪਣੇ ਫਾਇਦੇ ਵਿੱਚ ਜਿਹੜਾ ਹੈ ਇਸ ਨੂੰ ਹੋਂਦ ਦੇ ਵਿੱਚ ਜਿਹੜਾ ਨਾ ਲਾਇਆ। ਜਿਸ ਵੇਲੇ ਇਹ ਹੋਂਦ ਦੇ ਵਿੱਚ ਆ ਗਈ ਹੈ ਤੇ ਫਿਰ ਜਿਸ ਤਰ੍ਹਾਂ ਉਹਨਾਂ ਨੇ ਭੌਂ ਦੇ ਉੱਤੇ ਕਬਜ਼ਾ ਇਨਸਾਨਾਂ ਤੇ ਕਬਜ਼ਾ ਕੀਤਾ, ਫਿਰ ਉਹਨਾਂ ਨੂੰ ਗੁਲਾਮ ਬਣਾਇਆ, ਫਿਰ ਉਹਨਾਂ ਨੇ ਜਿਹੜਾ ਹੈ ਭੌਂ ਤੇ ਕਬਜ਼ਾ ਕੀਤਾ, ਉਹ ਜਾਗੀਰਦਾਰੀ ਨੂੰ ਹੋਂਦ ਵਿੱਚ ਲੈ ਕੇ ਆਏ ਤੇ ਫਿਰ ਇਸੇ ਤਰ੍ਹਾਂ ਹੀ ਉਹਨਾਂ ਨੇ ਮਸ਼ੀਨਾਂ ਦੇ ਉੱਤੇ ਵੀ ਜਿਹੜਾ ਹੈ ਉਹ ਕਬਜ਼ਾ ਕੀਤਾ ਤੇ ਆਪ ਉਹ ਜਿਹੜਾ ਹੈ ਉਹ ਸਨਅਤਕਾਰ ਜਿਹੜਾ ਹੈ ਉਹ ਬਣ ਕੇ ਬਹਿ ਗਏ। ਉਹ ਇਸ ਸਾਰੇ ਲੋਕ ਮਸਲਨ ਕਿ ਇਸ ਸਾਰੇ ਜਿਹੜੇ ਲੁੱਟਮਾਰ ਹੈ, ਜਿਸ ਤਰ੍ਹਾਂ ਇਹ ਲੁੱਟਮਾਰ ਹੋਈ ਹੈ ਕਿ ਉਹ ਪੂਰਾ ਵਸੀਲਾ ਹੀ ਜਿਹੜਾ ਹੈ ਉਹ ਉਹਨਾਂ ਨੇ ਲੁੱਟ ਲਿਆ ਹੈ। ਦੂਸਰਾ ਹੈ ਕਿ ਜਿਹੜੀ ਉਹਦੇ ਵਿੱਚੋਂ ਪੈਦਾਵਾਰ ਹੁੰਦੀ ਹੈ, ਜ਼ਾਹਰ ਹੈ ਕਿ ਜ਼ਮੀਨ ਦੇ ਉੱਤੇ ਕੁਝ ਲੋਕ ਜਿਹੜੇ ਨੇ ਉਹ ਕੰਮ ਕਰਦੇ ਨੇ, ਉਹਨਾਂ ਦੀ ਲੁੱਟ ਖਸੁੱਟ ਕਿਵੇਂ ਕਰਨੀ ਹੈ। ਮਜ਼ਦੂਰ ਜਿਹੜੇ ਨੇ ਉਹ ਕਾਰਖਾਨੇ ਦੇ ਅੰਦਰ ਕੰਮ ਕਰਦੇ ਨੇ, ਉਹਨਾਂ ਦੀ ਮਿਹਨਤ ਦਾ ਇਸਤੇਸਾਲ ਜਿਹੜਾ ਹੈ ਉਹ ਕਿਵੇਂ ਕਰਨਾ ਹੈ। ਮਿਹਨਤ ਜਿਹੜੀ ਹੈ ਇਹ ਵੀ ਪੈਦਾਵਾਰ ਨੂੰ ਹੋਂਦ ਦੇ ਵਿੱਚ ਲੈ ਕੇ ਆਉਂਦੀ ਹੈ। ਇਸ ਤੇ ਅਸੀਂ ਅੱਗੇ ਜਾ ਕੇ ਵੇਰਵੇ ਦੇ ਨਾਲ ਜਿਹੜਾ ਹੈ ਉਹ ਗੱਲ ਕਰਾਂਗੇ। ਤੋ ਇਹਦੀ ਜਿਹੜੀ ਲੁੱਟ ਖਸੁੱਟ ਹੈ, ਇਸ ਲੁੱਟ ਖਸੁੱਟ ਨੂੰ ਜਸਟੀਫਾਈ ਕਰਨ ਲਈ ਫਿਰ ਉਹਨਾਂ ਨੇ ਅਦਾਰੇ ਬਣਾਏ ਹੋਏ ਨੇ। ਇਹ ਇਦਾਰੇ ਜਿਹੜੇ ਨੇ ਇਹ ਰਾਜ ਸੱਤਾ ਦੀ ਸ਼ਕਲ ਦੇ ਵਿੱਚ ਹੈਗੇ ਨੇ, ਇਹ ਫੌਜ ਦੀ ਸ਼ਕਲ ਦੇ ਵਿੱਚ ਹੈਗੇ ਨੇ, ਇਹ ਮਸੀਤਾਂ ਮੰਦਰਾਂ ਗੁਰਦੁਆਰਿਆਂ ਦੀ ਸ਼ਕਲ ਦੇ ਵਿੱਚ ਹੈਗੇ ਨੇ, ਇਹ ਜਿਹੜਾ ਹੈ ਕਿਤਾਬਾਂ ਦੀ ਸ਼ਕਲ ਦੇ ਵਿੱਚ ਹੈਗੇ ਨੇ, ਇਹ ਯੂਨੀਵਰਸਿਟੀਆਂ ਕਾਲਜਾਂ ਤੇ ਸਕੂਲਾਂ ਦੀ ਸ਼ਕਲ ਦੇ ਵਿੱਚ ਹੈਗੇ ਨੇ, ਇਹ ਮੌਲਵੀਆਂ ਪਾਦਰੀਆਂ ਪੰਡਤਾਂ ਤੇ ਭਾਈਆਂ ਦੀ ਸ਼ਕਲ ਦੇ ਵਿੱਚ ਜਿਹੜਾ ਹੈ ਇਹ ਉਹਨਾਂ ਦੀ ਸ਼ਕਲ ਦੇ ਵਿੱਚ ਹੈਗੇ ਨੇ, ਇਹ ਪੱਤਰਕਾਰਾਂ ਦੀ ਸ਼ਕਲ ਦੇ ਵਿੱਚ ਹੈਗੇ ਨੇ। ਤੋ ਇੱਕ ਪੂਰੇ ਦਾ ਪੂਰੀ ਜਿਹੜੀ ਆਪਣਾ ਰਾਜਧਾਨੀ ਹੈ, ਜਿਹੜਾ ਸਿਸਟਮ ਹੈ ਉਹ ਉਸਰਿਆ ਪਿਆ ਹੈ ਔਰ ਬੰਦਾ ਜਿਹੜਾ ਹੈ ਉਹ ਇੱਕ ਦੇ ਵਿੱਚੋਂ ਅਜੇ ਪੈਰ ਕੱਢਦਾ ਹੀ ਨਹੀਂ, ਦੂਸਰੇ ਦੇ ਵਿੱਚ ਜਿਹੜਾ ਨਾ ਉਹ ਫਸ ਕੇ ਰਹਿ ਜਾਂਦਾ। ਇਹ ਇੱਕ ਐਸਾ ਜਾਲ ਹੈ ਕਿ ਜਿਹਨੂੰ ਬੰਦਾ ਜਿਹੜਾ ਹੈ ਅਵਲ ਤੇ ਉਹਦੀ ਸਮਝ ਦੇ ਵਿੱਚ ਹੀ ਨਹੀਂ ਆਉਂਦਾ। ਜੇ ਸਮਝ ਦੇ ਵਿੱਚ ਆ ਜਾਵੇ ਤੇ ਉਹਦੇ ਲਈ ਇਹ ਜਿਹੜਾ ਕੱਟਣਾ ਹੈ ਇਹ ਬੜਾ ਮੁਸ਼ਕਿਲ ਹੈ। ਤੋ ਜਿਹੜੇ ਵਾਰਿਸ ਸ਼ਾਹ ਜੈਸੇ ਸੂਝਵਾਨ, ਬੁੱਲੇ ਸ਼ਾਹ ਜੈਸੇ ਸੂਝਵਾਨ ਜਿਹੜੇ ਨੇ, ਬਾਬਾ ਗੁਰੂ ਨਾਨਕ ਜੈਸੇ ਸੂਝਵਾਨ ਜਿਹੜੇ ਨੇ, ਉਹ ਬੜੀ ਬਾਰੀਕੀ ਦੇ ਵਿੱਚ ਜਾ ਕੇ ਇਸ ਨਿਜ਼ਾਮ ਨੂੰ ਜਿਹੜਾ ਹੈ ਨਾ ਉਹ ਸਮਝਦੇ ਨੇ। ਉਹਨਾਂ ਨੇ ਇਹ ਸੰਗਤ ਐਵੇਂ ਨਹੀਂ ਰਚਾਈ ਹੋਈ, ਉਹ ਸੰਗਤ ਦੇ ਵਿੱਚ ਐਵੇਂ ਨਹੀਂ ਬੈਠੇ ਹੋਏ, ਉਹ ਕੋਈ ਇਕੱਲੇ ਬਹਿ ਕੇ ਜਿਹੜਾ ਹੈ ਨਾ ਇਹ ਗੱਲਾਂ ਨਹੀਂ ਕਰ ਰਹੇ। ਉਹ ਲੋਕਾਂ ਦੇ ਨਾਲ ਗੱਲਬਾਤ ਕਰਕੇ, ਲੋਕਾਂ ਕੋਲੋਂ ਸਮਝ ਕੇ, ਲੋਕਾਂ ਨੂੰ ਸਮਝਾਉਣ ਦਾ ਜਿਹੜਾ ਹੈ ਉਹ ਯਤਨ ਕਰ ਰਹੇ ਨੇ। ਉਹ ਇਸੇ ਵਰਤਾਰੇ ਨੂੰ ਹੀ ਸਮਝ ਰਹੇ ਨੇ। ਇਹ ਜਿਹੜੇ ਅੰਦਰ ਬੈਠ ਕੇ ਜਿਹੜਾ ਹੈ ਕਿ ਇਸਲਾਮ ਨੂੰ ਪੂਰੀ ਦੁਨੀਆ ਦੇ ਵਿੱਚ ਜਿਹੜਾ ਹੈ ਉਹ ਫੈਲਾਣਾ ਹੈ, ਅਸੀਂ ਆਪਣੀ ਜਿਹੜੀ ਤਹਿਜ਼ੀਬ ਹੈ ਪੂਰੀ ਦੁਨੀਆ ਨੂੰ ਦੇਣੀ ਹੈ, ਪੂਰੀ ਦੁਨੀਆ ਨੂੰ ਅਸੀਂ ਜਿਹੜਾ ਹੈ ਜੀਵਨ ਜਾਚ ਸਿਖਾਉਣੀ ਹੈ, ਇਸ ਕਿਸਮ ਦੇ ਜਿਹੜੇ ਨਾਅਰੇ ਨੇ ਉਹਨਾਂ ਦੀ ਜਿਹੜੀ ਹਕੀਕਤ ਹੈ ਉਹਨੂੰ ਉਹ ਸੰਗਤ ਦੇ ਵਿੱਚ ਜਿਹੜਾ ਨਾ ਉਹ ਭਾਲਦੇ ਪਏ ਨੇ। ਭਾਲ ਕੇ ਤੇ ਫਿਰ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਨੇ, ਸਮਾਜ ਦੇ ਵਿੱਚ ਜਿਹੜੇ ਬੈਠੇ ਦੂਰ ਜੀ ਨੇ, ਉਹਨਾਂ ਤੱਕ ਪਹੁੰਚਾਉਣ ਲਈ ਇਹ ਜਿਹੜੀ ਰਚਨਾ ਜਿਹੜੀ ਹੈ ਉਹ ਕਰ ਰਹੇ ਨੇ। ਉਹ ਮਹਿਜ਼ ਜਿਹੜੀ ਹੈ ਰਚਨਾ ਨਹੀਂ ਕਰ ਰਹੇ, ਉਹ ਜਿਹੜੀ ਰਚਨਾ ਇਨਸਾਨ ਨੇ ਆਪਣੀ ਜਦੋਜਹਿਦ ਦੇ ਨਾਲ, ਆਪਣੀ ਮਿਹਨਤ ਦੇ ਨਾਲ, ਆਪਣੀ ਦਿਮਾਗ ਦੇ ਨਾਲ ਸਮਾਜ ਉਸਾਰਿਆ ਹੈ ਔਰ ਉਸ ਸਮਾਜ ਦੀ ਜਿਹੜੀ ਉਸਾਰੀ ਹੈ ਉਹਦੇ ਵਿੱਚ ਜਿਹੜਾ ਯੁੱਧ ਚੱਲ ਰਿਹਾ ਹੈ ਉਹਦੀ ਕਹਾਣੀ ਜਿਹੜੀ ਹੈ ਉਹ ਹੋਰ ਕਹਾਣੀਆਂ ਦੀ ਸ਼ਕਲ ਦੇ ਵਿੱਚ ਜਿਹੜਾ ਹੈ ਉਹ ਤੁਹਾਡੇ ਸਾਹਮਣੇ ਧਰ ਰਹੇ ਨੇ। ਤੇ ਮੈਨੂੰ ਆਸ ਹੈ ਕਿ ਇਹ ਜਿਹੜੀ ਗੱਲ ਤੁਸੀਂ ਸੁਣੀ ਹੈ ਇਹਦੇ 'ਚ ਬਹੁਤ ਸਾਰੇ ਜਿਹੜੇ ਤੁਸੀਂ ਉਹ ਇਹ ਤੁਹਾਡੀ ਕਹਾਣੀ ਹੈ, ਤੇ ਤੁਸੀਂ ਇਸ ਦੇ ਕਿਰਦਾਰ ਹੋ, ਇਹ ਤੁਹਾਡੀ ਗੱਲ ਹੋ ਰਹੀ ਹੈ। ਸੋ ਲਿਹਾਜ਼ਾ ਇਹ ਕੋਈ ਓਪਰੀ ਗੱਲ ਨਹੀਂ ਹੈਗੀ। ਤੁਸੀਂ ਇਹ ਹੈਰਾਨ ਹੋਵੋਗੇ ਕਿ ਵਾਰਿਸ ਸ਼ਾਹ ਜਿਹੜਾ ਹੈ ਉਹ ਤੁਹਾਨੂੰ ਕਿਵੇਂ ਜਾਣਦਾ ਹੈ, ਪਰ ਬੰਦਿਆਂ ਨੂੰ ਜਾਣਨ ਦਾ ਕੋਈ ਨਾ ਕੋਈ ਢੰਗ, ਕੋਈ ਨਾ ਕੋਈ ਤਰੀਕਾ ਜਿਹੜਾ ਹੈ ਉਹ ਤੇ ਹੈ ਹੀ ਹੈ। ਤੇ ਵਾਰਿਸ ਸ਼ਾਹ ਜੀ ਚਾਹੁੰਦੇ ਨੇ ਕਿ ਇਹ ਢੰਗ, ਇਹ ਤਰੀਕਾ ਜਿਹੜਾ ਹੈ ਨਾ ਇਹ ਤੁਸੀਂ ਵੀ ਸਿੱਖੋ। ਇਹ ਢੰਗ ਤਰੀਕਾ ਤੁਸੀਂ ਤਾਂ ਹੀ ਸਿੱਖ ਸਕਦੇ ਹੋ ਜੇ ਤੁਸੀਂ ਜਾਗ ਪੰਜਾਬੀ ਚੈਨਲ ਦੇ ਨਾਲ ਜੁੜੋ ਔਰ ਇਹਦੇ ਵਿੱਚ ਜਿਹੜੀ ਹੀਰ ਕਹਾਣੀ ਵਾਰਿਸ ਸ਼ਾਹ ਦਾ ਬੋਲਣਾ ਭੇਤ ਅੰਦਰ ਹੈ ਇਸ ਨੂੰ ਸੁਣੋ ਔਰ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਜਿਹੜਾ ਹੈ ਨਾ ਉਹ ਪੜਾਓ, ਉਹਨਾਂ ਨੂੰ ਸੁਣਵਾਓ। ਕਿਉਂਕਿ ਇਸ ਸਮਾਜ ਦੇ ਵਿੱਚ ਲੱਖਾਂ ਕਰੋੜਾਂ ਰਾਂਝੇ ਨੇ ਜਿਨ੍ਹਾਂ ਦੇ ਨਾਲ ਜਿਹੜਾ ਹੈ ਉਹ ਪੰਚਾਇਤ ਤੇ ਕਾਜ਼ੀ ਜਿਹੜੇ ਨੇ ਉਹ ਵੱਢੀ ਦੇ ਕੇ ਉਹਨਾਂ ਦੇ ਹੱਕ ਜਿਹੜੇ ਨੇ ਉਹ ਖੋਈ ਜਾ ਰਹੇ ਨੇ ਤੇ ਔਰ ਉਹਨਾਂ ਨੂੰ ਮੂਰਖ ਬਣਾਉਣ ਲਈ ਜਿਹੜਾ ਹੈ ਉਹਨਾਂ ਦੀ ਜਿਹੜੀ ਫੱਕੜੀ ਹੈ ਉਹ ਵੀ ਲਾਈ ਜਾ ਰਹੇ ਨੇ। ਮੈਨੂੰ ਆਸ ਹੈ ਕਿ ਤੁਸੀਂ ਇਸ ਗੱਲ ਨੂੰ ਜਿਹੜਾ ਹੈ ਇਸ ਗੱਲ ਦੀ ਸਾਰਤਾ ਨੂੰ ਸਮਝੋਗੇ ਔਰ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰੋਗੇ ਔਰ ਅਗਾਂਹ ਵੀ ਟੋਰੋਗੇ। ਅਗਲੇ ਸਤਵਾਰੇ ਫਿਰ ਤੁਹਾਡੀ ਸੇਵਾ ਦੇ ਵਿੱਚ ਹੀਰ ਕਹਾਣੀ ਵਾਰਿਸ ਸ਼ਾਹ ਦਾ ਬੋਲਣਾ ਲੈ ਕੇ ਹਾਜ਼ਰ ਹੋਵਾਂਗਾ। ਕੁਲ ਦਾ ਭਲਾ ਤੇ ਕੁਲ ਦੀ ਖੈਰ।